ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਅੱਜ ਤੋਂ ਜਿਹੜੇ ਰੀਨਿਊਅਲਸ ਆ ਉਸ ਦੇ ਸ਼ੁਰੂ ਹੋ ਚੁੱਕੇ ਆ 1 ਅਕਤੂਬਰ ਤੋਂ। ਤੇ ਇਸ ਤੋਂ ਬਾਅਦ ਦੇ ਵਿੱਚ ਓਪਨ ਇਨਰੋਲਮੈਂਟ ਵੀ ਜਲਦ ਹੀ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ। ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ 408 272 2500। ਸੋ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਬਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ ਨਿਰਮਲ ਮਾਨ ਹੁਣਾਂ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਹਰੀਕੇਨ ਹਲੇਨ ਆਇਆ ਹੈਗਾ, ਉਸਨੇ ਜੋ ਤਬਾਹੀ ਦਾ ਮੰਜ਼ਰ ਅਮਰੀਕਾ ਦੇ ਵਿੱਚ 6 ਸਟੇਟਾਂ ਦੇ ਵਿੱਚ ਮਚਾਇਆ ਹੈਗਾ, ਉਹ ਆਪਾਂ ਕੱਲ ਵੀ ਤੁਹਾਡੇ ਨਾਲ ਕਾਫੀ ਡਿਸਕਸ ਕੀਤਾ ਸੀ। ਤੇ ਅੱਜ ਵੀ ਜੇ ਉਹਦੇ ਬਾਰੇ ਅਪਡੇਟ ਦਿੰਦੇ ਜਾਈਏ ਤੇ 500 ਮੀਲ ਲੰਮਾ ਜਿਹੜਾ ਏਰੀਆ ਜਿੱਥੇ ਇਸ ਤੂਫਾਨ ਨੇ ਤਬਾਹੀ ਮਚਾਈ ਹੈਗੀ ਆ। 48 ਘੰਟਿਆਂ ਦੇ ਵਿੱਚ ਕਹਿੰਦੇ ਪਈ ਇੱਦਾਂ ਦੀ ਸਿਚੁਏਸ਼ਨ ਬਣੀ ਆ, ਜਿੱਥੇ ਲੋਕ ਰਹਿੰਦੇ ਸੀ ਉਹ ਏਰੀਆ ਪਛਾਣ ਹੀ ਨਹੀਂ ਹੋ ਰਿਹਾ। ਡੈਮ ਹੜ੍ਹ ਗਏ, ਸੜਕਾਂ ਹੜ੍ਹ ਗਈਆਂ, ਲੋਕਾਂ ਦੇ ਘਰ ਹੜ੍ਹ ਗਏ, ਕਾਰਾਂ ਲੋਕਾਂ ਦੀਆਂ ਏਦਾਂ ਤੈਰ ਰਹੀਆਂ ਸੀ ਜਿੱਦਾਂ ਛੋਟੀਆਂ ਆਪਾਂ ਪੇਪਰ ਵਾਲੀਆਂ ਕਿਸ਼ਤੀਆਂ ਬਣਾਈਆਂ ਹੁੰਦੀਆਂ, ਉੱਦਾਂ ਪਾਣੀ ਦੇ ਵਿੱਚ ਤੈਰ ਰਹੀਆਂ ਹੋਣ। ਫਲੋਰੀਡਾ ਤੋਂ ਲੈ ਕੇ ਸਦਰਨ ਐਪਲੈਂਚੀਅਨਸ ਤੱਕ 500 ਮੀਲ ਦਾ ਇਹ ਏਰੀਆ ਬਣਦਾ ਹੈ, ਜਿੱਥੇ ਹੁਣ ਤੱਕ 130 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ। ਅੱਜ ਦੀ ਡੇਟ ਵਿੱਚ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਬਿਨਾਂ ਬਿਜਲੀ ਤੋਂ 6 ਸਟੇਟਾਂ ਦੇ ਵਿੱਚ ਜੀ ਰਹੇ ਹੈਗੇ। ਨਾ ਉਹਨਾਂ ਦੇ ਕੋਲ ਸਾਫ਼ ਪਾਣੀ ਆ, ਨਾ ਹੀ ਕੁਝ ਗਰਮ ਕਰਨ ਦੇ ਲਈ ਬਿਜਲੀ ਆ, ਤੇ ਸਿਚੁਏਸ਼ਨ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਖਰਾਬ ਬਣੀ ਹੋਈ ਹੈਗੀ ਆ। 15 ਫੁੱਟ ਤੱਕ ਦੀ ਜਿਹੜੀ ਆ ਸਰਜ ਸਮੁੰਦਰ ਦੀ ਉਹ ਬਹੁਤ ਸਾਰੇ ਏਰੀਏ 'ਚ ਦੇਖੀ ਗਈ ਆ। 14 ਇੰਚ ਤੋਂ ਲੈ ਕੇ 18 ਇੰਚ ਤੱਕ ਜਿਹੜਾ ਮੀਂਹ ਆ ਉਹ ਬਹੁਤ ਸਾਰੇ ਏਰੀਏ 'ਚ ਪਿਆ ਆ। ਟੈਂਪਾ ਵੇ ਏਰੀਏ ਦੇ ਵਿੱਚ ਜਿਹੜਾ ਪਾਣੀ ਆ 6-6 ਫੁੱਟ ਉੱਚਾ ਚੜ੍ਹ ਗਿਆ, ਜਿਹਦੇ ਨਾਲ ਲੋਕਾਂ ਦੇ ਘਰ ਤੇ ਕਾਰਾਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ। ਪਿਨਲਸ ਕਾਉਂਟੀ ਫਲੋਰੀਡਾ ਦੇ ਵਿੱਚ, ਜਿਹੜੀ ਵੈਸਟ ਆਫ ਟੈਂਪਾ ਦੇ ਵਿੱਚ ਆ, ਉੱਥੇ ਰੈਸਕਿਊਰਸ ਜਿਹੜੇ ਫਾਇਰ ਡਿਪਾਰਟਮੈਂਟ ਤੋਂ ਆ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪਾਣੀ ਦੇ ਵਿੱਚੋਂ, ਅੱਗਾਂ ਲੱਗੀਆਂ ਹੋਈਆਂ ਘਰਾਂ ਦੇ ਵਿੱਚੋਂ ਬਾਹਰ ਜਿਹੜਾ ਮੋਢਿਆਂ ਦੇ ਚੱਕ ਕੇ ਉਹਨਾਂ ਨੇ ਕੱਢਿਆ ਹੈਗਾ। ਪੂਰੀ ਤਰ੍ਹਾਂ ਜਿਹੜੀਆਂ ਤੁਸੀਂ ਵੀਡੀਓਜ਼ ਦੇਖੋ ਜਾਂ ਫੋਟੋਜ਼ ਦੇਖੋ, ਵੀ ਦੇਖ ਨਹੀਂ ਸਕਦੇ, ਇੰਨੀ ਜ਼ਿਆਦਾ ਜਿਹੜੀ ਤਬਾਹੀ ਆ ਉਹ ਮਚੀ ਹੋਈ ਆ। ਲੋਕਾਂ ਦੇ ਘਰ ਪਾਣੀ 'ਚ ਹੜ੍ਹ ਰਹੇ ਸੀ, ਲੋਕਾਂ ਦੇ ਘਰ ਜਿਹੜੇ ਉਲਟੇ ਹੋਏ ਪਏ ਸੀ। ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਉਹ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 500 ਮੀਲ ਲੰਮਾ ਜਿਹੜਾ ਏਰੀਆ ਆ ਉੱਥੇ ਬਣੀ ਹੋਈ ਆ। ਇੱਕ ਹੋਰ ਹਰੀਕੇਨ ਆਉਣ ਵਾਲਾ ਵੀ ਆ, ਤੇ ਖਾਸ ਕਰਕੇ ਜਿਹੜੇ ਟਰੱਕਰਸ ਆ, ਪਲੀਜ਼ ਧਿਆਨ ਰੱਖਿਓ ਜਿਹੜੇ ਇਹਨਾਂ ਸਟੇਟਾਂ ਵੱਲ ਨੂੰ ਜਾ ਰਹੇ ਆ। ਨੈਸ਼ਨਲ ਵੈਦਰ ਸਰਵਿਸ ਦੇ ਚੈਨਲ ਨੂੰ ਜ਼ਰੂਰ ਚੈੱਕ ਕਰ ਲਿਓ, ਕਿਉਂਕਿ ਮੁੜ ਕੇ ਇਹ ਨਾ ਹੋਵੇ ਵੀ ਤੁਸੀਂ ਵੀ ਇਦਾਂ ਦੇ ਤੂਫਾਨ ਦੇ ਵਿੱਚ ਸਟਕ ਹੋ ਜਾਓ। 12 ਤੋਂ ਲੈ ਕੇ 15
ਇੰਚ ਤੱਕ ਮੀਂਹ ਜਿਹੜਾ ਕਹਿੰਦੇ ਯੂਜੂਅਲੀ 4 ਮਹੀਨੇ ਦੇ ਵਿੱਚ ਪੈਂਦਾ ਹੁੰਦਾ, ਉਹ 1 ਦਿਨ ਦੇ ਵਿੱਚ ਹੀ ਪੈ ਗਿਆ, ਜਿਸ ਦੇ ਨਾਲ ਪੂਰੀ ਦੀ ਪੂਰੀ ਜਿਹੜੀ ਤਬਾਹੀ ਆ ਉਹ ਮਚੀ ਹੈਗੀ ਆ। ਚਿਮਨੀ ਰੌਕ ਕਰਕੇ ਨਾਰਥ ਕੈਰੋਲੀਨਾ ਦੇ ਵਿੱਚ ਇਲਾਕਾ ਹੈ, ਕਹਿੰਦੇ ਇੱਕ ਵੀ ਘਰ ਉੱਥੇ ਅਜਿਹਾ ਨਹੀਂ, ਇੱਕ ਵੀ ਬਿਲਡਿੰਗ ਅਜਿਹੀ ਨਹੀਂ ਜਿੱਥੇ ਹੜ੍ਹਾਂ ਦੇ ਪਾਣੀ ਨੇ ਉੱਥੇ ਨੁਕਸਾਨ ਨਾ ਕੀਤਾ ਹੋਵੇ। ਉੱਥੋਂ ਦੇ ਜਿਹੜੇ ਮੇਅਰ ਨੇ ਪੀਟਰ ਓਲੇਰੀ, ਉਹਨਾਂ ਨੇ ਕਿਹਾ ਵੀ ਜੋ ਕੁਝ ਵੀ ਸਾਡੇ ਸਾਹਮਣੇ ਸੀ ਉਹ ਸਭ ਕੁਝ ਰੁੜ ਗਿਆ। ਐਵਰੀ ਸਿੰਗਲ ਬਿਜ਼ਨਸ, ਐਵਰੀ ਸਿੰਗਲ ਬਿਲਡਿੰਗ ਉਹ ਡਿਸਟਰੋਏ ਹੋ ਚੁੱਕੀ ਆ, ਤੇ ਜਿਹੜੀ ਆ ਉਹ ਜਾਂ ਬਹੁਤ ਜ਼ਿਆਦਾ ਉਸ ਦੇ ਵਿੱਚ ਨੁਕਸਾਨ ਹੋਇਆ ਆ। ਸੋ ਡੈਰਿਕ ਹੈਨਸੀ ਉਸ ਇਲਾਕੇ ਦਾ ਕਹਿੰਦਾ ਵੀ ਉਸਨੇ ਜਿਹੜੀ ਦਿੱਲੀ ਦੀ ਦੁਕਾਨ ਸੀਗੀ ਉਸ ਨੂੰ ਦਰਿਆ ਦੇ ਵਿੱਚ ਰੁੜਦੇ ਹੋਏ ਦੇਖਿਆ। ਮਾਫੀ ਚਾਹੁੰਦਾ। ਕਹਿੰਦਾ ਵੀ 14 ਮਹੀਨੇ ਪਹਿਲਾਂ ਹੀ ਜਿਹੜਾ ਉਸਨੇ 14 ਮਹੀਨੇ ਲਾ ਕੇ ਉਸ ਨੂੰ ਰੈਨੋਵੇਟ ਕੀਤਾ ਸੀ, ਤੇ ਅੱਜ ਉਹ ਜਿਹੜਾ ਪਾਣੀ ਚ ਰੁੜਦੀ ਹੋਈ ਨਜ਼ਰ ਆਈ ਆ। ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਹਰੀਕੇਨ ਹੈਲਨ ਦੇ ਕਰਕੇ 137 ਤੱਕ ਜਾਣ ਅਪੜੀ ਆ। ਨਾਰਥ ਕੈਰੋਲੀਨਾ ਚ 56, ਸਾਊਥ ਕੈਰੋਲੀਨਾ ਚ 33, ਜਾਰਜੀਆ ਚ 25, ਫਲੋਰੀਡਾ ਚ 15, ਟੈਨੇਸੀ ਚ 6 ਤੇ ਵਰਜੀਨੀਆ ਚ 2 ਮੌਤਾਂ ਜਿਹੜੀਆਂ ਉਹ ਹੋਈਆਂ ਆ। ਐਸ਼ਵੈਲ ਦਾ ਜਿਹੜਾ ਇਲਾਕਾ ਆ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਪਰ ਉੱਥੇ ਦਾ ਜਿਹੜਾ ਰੀਜਨਲ 에ਅਰਪੋਰਟ ਆ ਉੱਥੇ ਮੁੜ ਦੁਬਾਰਾ ਜਿਹੜੀਆਂ ਕਮਰਸ਼ੀਅਲ ਫਲਾਈਟਸ ਆ ਉਹਨਾਂ ਨੂੰ ਚਾਲੂ ਕਰਨ 'ਚ ਕਾਮਯਾਬੀ ਜਿਹੜੀ ਉਹ ਮਿਲੀ ਹੈਗੀ ਆ। ਇੱਥੇ ਨਾਲ ਦੇ ਨਾਲ ਜਿਹੜੇ US ਦੇ ਜਿਹੜੇ ਨੈਸ਼ਨਲ ਗਾਰਡ ਆ ਤੇ ਫੀਮਾ ਏਜੰਸੀ ਦੇ ਅਧਿਕਾਰੀ ਆ, ਉੱਥੇ 1 ਲੱਖ ਪਾਉਂਡ ਦਾ ਜਿਹੜਾ ਇੱਕ ਰਾਹਤ ਸਮੱਗਰੀ ਆ ਆਰਮੀ ਦੇ ਜਹਾਜ਼ ਦੇ ਵਿੱਚ ਲੈ ਕੇ ਉੱਥੇ ਪਹੁੰਚੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ। ਬਨਕੌਂਬੀ ਕਾਉਂਟੀ ਦੇ ਵਿੱਚ ਨਾਰਥ ਕੈਰੋਲੀਨਾ ਚ I-40 ਜਿਹੜਾ ਬੰਦ ਪਿਆ ਸੀ ਉਸ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਕਾਮਯਾਬੀ ਮਿਲੀ ਆ। ਉਧਰ 2 ਸੰਭਾਵੀ ਪ੍ਰੈਜ਼ੀਡੈਂਟ ਜਿਹੜੇ ਕੈਂਡੀਡੇਟ ਆ, ਟਰੰਪ ਹੋਣੀ ਤੇ ਕਮਲਾ ਹੈਰਿਸ, ਉਹਨਾਂ ਦੋਨਾਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਗੱਲ ਕੀਤੀ ਹੈ। ਪ੍ਰੈਜ਼ੀਡੈਂਟ ਟਰੰਪ ਕੱਲ ਉੱਥੇ ਔਨ ਦਾ ਗਰਾਊਂਡ ਜਿਹੜੇ ਉਹ ਦੇਖੇ ਗਏ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਵੀ ਐਸ਼ਵੈਲ ਦੇ ਉੱਤੇ ਦੀ ਹਵਾਈ ਦੌਰਾ ਜਿਹੜਾ ਆ ਉਹ ਕਰਨਗੇ, ਕਿਉਂਕਿ ਮੋਟਰਕੇਡ ਉਹਨਾਂ ਦਾ ਹਾਈਵੇਜ਼ ਦੇ ਥਰੂ ਜਾ ਨਹੀਂ ਸਕਦਾ, ਇੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਪਿਆ ਆ। ਤੇ ਉਧਰ 15 ਲੱਖ ਲੋਕ ਯਾਨੀ ਕਿ 1.5 ਮਿਲੀਅਨ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਨੇ। ਲੋਕ ਤਾਂ ਜ਼ਿਆਦਾ ਹੋਣਗੇ, ਇੰਨੇ ਜਿਹੜੇ ਕਸਟਮਰ ਜਿੱਦਾਂ ਕਹਿੰਦੇ ਵੀ ਇੱਕ ਪਰਿਵਾਰ 'ਚ ਹੁਣ 4 ਜੀਵੀ ਹੁੰਦੇ ਆ, 5 ਜੀਵੀ ਹੁੰਦੇ ਆ। ਸੋ ਇਹ ਇਸ ਤਰੀਕੇ ਦੇ ਨਾਲ ਹੋਇਆ ਆ। ਬਿਗ ਬੈਂਡ ਇਲਾਕੇ ਥਾਣੀ ਇਹ ਜਿਹੜਾ ਹਰੀਕੇਨ ਹੈਲਨ ਆ ਇਸ ਨੇ ਕਹਿ ਲਓ ਵੀ ਲੈਂਡਫਾਲ ਕੀਤੀ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਐਸਾ ਅੱਗੇ 500 ਮੀਲ ਤੱਕ ਆਪਣੇ ਨਾਲ ਬਰਬਾਦੀ ਦਾ ਜਿਹੜਾ ਦੌਰ ਆ ਉਹ ਲੈ ਕੇ ਜਿਹੜਾ ਉਹ ਜਾਂਦਾ ਰਿਹਾ। ਹਾਲਾਤ ਲੋਕਾਂ ਦੇ ਲਈ ਖਾਸੇ ਜਿਹੜੇ ਉਹ ਮੁਸ਼ਕਲ ਜਿਹੜੇ ਬਣੇ ਪਏ ਆ। ਰਾਹਤ ਸਮੱਗਰੀ, ਪੀਣ ਦਾ ਪਾਣੀ, ਦਵਾਈਆਂ, ਇਹ ਸਾਰਾ ਕੁਝ ਦੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਉੱਥੇ ਲੋਕਾਂ ਨੂੰ ਜ਼ਰੂਰਤ ਹੈਗੀ ਆ। ਐਸ਼ਵਿਲ ਹੀ ਜਿਹੜਾ ਇਲਾਕਾ ਆ ਉਤੋਂ ਦਾ ਮੇਅਰ ਅਜੇ ਵੀ ਕਹਿ ਰਿਹਾ ਵੀ 600 ਦੇ ਤਕਰੀਬਨ ਜਿਹੜੇ ਐਸ਼ਵਿਲ ਦੇ ਰਹਿਣ ਵਾਲੇ ਲੋਕ ਨੇ ਉਹ ਅਜੇ ਵੀ ਲਾਪਤਾ ਨੇ, ਮਿਸਿੰਗ ਨੇ। ਉਹਨਾਂ ਦੇ ਬਾਰੇ ਜਿਹੜਾ ਉਹ ਕੁਝ ਵੀ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ ਹੈਗਾ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ। ਸੋ 1 in 100 ਈਅਰ ਜਿੱਦਾਂ ਦੱਸਿਆ ਵੀ 4 ਮਹੀਨਿਆਂ ਦਾ ਮੀਂਹ 1 ਦਿਨ ਦੇ ਵਿੱਚ ਜਾਂ ਕੁਝ ਘੰਟਿਆਂ 'ਚ ਪੈ ਜਾਣ ਦੇ ਨਾਲ ਜਿਹੜੇ ਹੜ੍ਹ ਆਏ ਆ ਉਸ ਨੇ ਬਹੁਤ ਭਾਰੀ ਨੁਕਸਾਨ ਜਿਹੜਾ ਉਹ ਸੁਣਾਇਆ ਆ। ਹਰੀਕੇਨ ਹਾਰਵੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਹਿਊਸਟਨ ਵਾਲੇ ਪਾਸੇ ਲਾਇਆ ਸੀ, ਜਿਸ ਦੀ ਕੱਲ ਤੁਸੀਂ ਗੱਲ ਕਰ ਰਹੇ ਸੀਗੇ, ਉਹਦੇ ਕਰਕੇ 60 ਤੋਂ 75 ਮੌਤਾਂ ਜਿਹੜੀਆਂ ਹੋਈਆਂ ਸੀ। ਹਰੀਕੇਨ ਕਟਰੀਨਾ ਉਹਦੇ ਕਰਕੇ 1800 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਸੀ। ਹਰੀਕੇਨ ਇਆਨ ਜਿਹੜਾ ਫਲੋਰੀਡਾ 2022 ਚ ਆਇਆ ਸੀ, ਉੱਥੇ 150 ਦੇ ਤਕਰੀਬਨ ਜਿਹੜੀਆਂ ਉਹ ਮੌਤਾਂ ਹੋਈਆਂ ਸੀ। ਹੈਲਨ ਇਸ ਟਾਈਮ ਇਸ ਲਿਸਟ ਦੇ ਵਿੱਚ ਕਹਿੰਦੇ ਆਲਰੇਡੀ 3 ਨੰਬਰ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ, ਜਿਸ ਨੇ ਇੰਨੀਆਂ ਜ਼ਿਆਦਾ ਜਿਹੜੀਆਂ ਆ ਉਹ ਜਾਨੀ ਨੁਕਸਾਨ ਜਿਹੜਾ ਉਹ ਕੀਤਾ ਆ। ਤੇ ਜਿੱਦਾਂ ਤੁਸੀਂ ਦੱਸਿਆ ਆ ਵੀ ਇੱਕ ਹੋਰ ਟ੍ਰੋਪੀਕਲ ਟਰਬਲ, ਇੱਕ ਹੋਰ ਹਰੀਕੇਨ, ਇੱਕ ਹੋਰ ਪੋਟੈਂਸ਼ੀਅਲ ਸਟਾਰਮ ਉਹ ਜਿਹੜਾ ਉਹ ਦਸਤਕ ਦੇ ਰਿਹਾ ਆ। ਇਹ ਬੈਕ ਟੂ ਬੈਕ ਜਿਹੜੇ ਆ ਕੁਦਰਤੀ ਮਾਰਾਂ ਜਿਹੜੀਆਂ ਇਹਨਾਂ ਨੂੰ ਉੱਥੋਂ ਦੇ ਲੋਕਾਂ ਨੂੰ ਝੱਲਣੀਆਂ ਪੈ ਸਕਦੀਆਂ ਆ। ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਐਸ਼ਵਿਲ ਟਾਊਨ ਦੀ ਗੱਲ ਕਰਦੇ ਸੀ, ਉੱਥੇ ਕਹਿੰਦੇ ਵੀ ਇੰਨੀ ਜ਼ਿਆਦਾ ਸਲੱਜ ਜਿਹੜਾ ਗਾਰਾ ਇਕੱਠਾ ਹੋ ਗਿਆ ਆ, ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਉੱਥੇ ਸਮੈਲ ਇੰਨੀ ਆਉਂਦੀ ਆ, ਲੋਕ ਜਿਹੜੇ ਆ ਖੜ ਨਹੀਂ ਸਕਦੇ ਹੈਗੇ। ਇਹ ਨਾਰਥ ਕੈਰੋਲੀਨਾ ਦੀ ਵੈਸਟਰਨ ਸਾਈਡ ਦੇ ਉੱਤੇ ਸ਼ਹਿਰ ਹੈਗਾ ਆ ਐਸ਼ਵਿਲ, ਇਹ ਸਭ ਤੋਂ ਜ਼ਿਆਦਾ ਹਿੱਟ ਹੋਇਆ ਆ।
ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਹੈਗੇ ਆ। ਕਈਆਂ ਦੀਆਂ ਜਿਹੜੀਆਂ ਛੱਤਾਂ ਆ ਉਹ ਕੋਲੈਪਸ ਵੀ ਕਰ ਗਈਆਂ, ਰੂਫਸ ਜਿਹੜੀਆਂ ਹੈਗੀਆਂ ਆ। ਘਰ ਜਿਹੜੇ ਉਹ ਪਾਣੀ ਦੇ ਵਿੱਚ ਹੜ ਰਹੇ ਆ। ਰੋਡਸ, ਬ੍ਰਿਜਸ ਪੂਰੀ ਤਰ੍ਹਾਂ ਕਰੰਬਲ ਹੋ ਗਏ ਆ। ਕਹਿੰਦੇ ਵੀ ਬਹੁਤ ਸੋਹਣਾ ਸ਼ਹਿਰ ਸੀ ਜਿਹੜਾ ਇਸ ਨੂੰ ਮੈਸ ਆਫ ਸਲੈਜ ਜਿਹੜਾ ਕੁਦਰਤ ਵੱਲੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਬਣਾ ਦਿੱਤਾ ਗਿਆ ਹੈਗਾ ਆ। ਤੇ ਚਿਮਨੀ ਰੌਕ ਇਸੇ ਤਰ੍ਹਾਂ ਦਾ ਏਰੀਆ ਨਾਰਥ ਕੈਰੋਲੀਨਾ ਦੇ ਵਿੱਚ, ਉਹ ਇੱਕ ਕਹਿੰਦੇ ਲੇਕ ਦੀ ਤਰ੍ਹਾਂ ਬਣ ਗਿਆ ਆ। ਘਰਾਂ 'ਚ 10-10 ਫੁੱਟ ਤੱਕ ਜਿਹੜਾ ਪਾਣੀ ਆ ਉਹ ਵੜ ਚੁੱਕਾ ਆ। ਬ੍ਰਿਜ ਹਾਈਵੇ 107 ਦੇ ਉੱਤੇ ਐਫਟਨ ਟੈਨਸੀ ਵਾਲਾ ਏਰੀਆ ਆ, ਉੱਥੇ ਪੂਰੀ ਤਰ੍ਹਾਂ ਟੁੱਟੇ ਹੋਏ ਹੈਗੇ ਆ। ਇੱਕ ਡੈਮ ਜਿਹੜਾ ਆ ਉਹ ਵੀ ਟੁੱਟਿਆ ਹੈਗਾ ਇਰਵਿਨ ਏਰੀਏ ਦੇ ਵਿੱਚ। ਯੂਨੀਕੋਈ ਕਾਉਂਟੀ ਦੇ ਵਿੱਚ ਇੱਕ ਹਸਪਤਾਲ ਸੀ, ਉੱਥੋਂ 50 ਪੇਸ਼ੈਂਟਸ ਨੂੰ ਹੈਲੀਕਾਪਟਰ ਦੇ ਨਾਲ ਜਿਹੜਾ ਕੱਢਣਾ ਪਿਆ ਹੈਗਾ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਜ਼ਿਆਦਾ ਬੈਡ ਅਮਰੀਕਾ ਦੀ ਇਹ 5-6 ਸਟੇਟਾਂ ਦੇ ਵਿੱਚ ਵੈਦਰ ਨੂੰ ਲੈ ਕੇ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਮਿਡਲ ਈਸਟ ਵੱਲ ਦਾ, ਇੱਕ ਵਾਰੀ ਫਿਰ ਰੁੱਖ ਕਰਦੇ ਹਾਂ। ਉੱਥੇ ਹਾਲਾਤ ਹੋਰ ਵੀ ਜ਼ਿਆਦਾ ਜਿਹੜੇ ਕਹਿੰਦੇ ਆ ਸੰਵੇਦਨਸ਼ੀਲ ਜਾਂ ਨਾਜ਼ੁਕ ਜਿਹੜੇ ਉਹ ਬਣ ਚੁੱਕੇ ਆ। US ਜਿਹੜਾ ਉਹ ਰਿਪੋਰਟ ਕਰ ਰਿਹਾ ਆ, ਦੱਸ ਰਿਹਾ ਆ ਵੀ ਈਰਾਨ ਇਜ਼ਰਾਈਲ ਦੇ ਉੱਤੇ ਕਿਸੇ ਵੀ ਟਾਈਮ ਹੁਣ ਬੈਲਿਸਟਿਕ ਮਿਜ਼ਾਈਲਸ ਦੇ ਨਾਲ ਹਮਲਾ ਜਿਹੜਾ ਆ ਉਹ ਕਰ ਸਕਦਾ ਹੈਗਾ ਆ। ਵਾਈਟ ਹਾਊਸ ਨੇ ਕਿਹਾ ਆ ਵੀ ਇਜ਼ਰਾਈਲ ਨੂੰ ਬਚਾਉਣ ਖਾਤਰ, ਉਸ ਨੂੰ ਡਿਫੈਂਡ ਕਰਨ ਦੇ ਲਈ ਮਿਜ਼ਾਈਲ ਅਟੈਕ ਤੋਂ ਉਹ IDF ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਦੇਵੇਗਾ। ਕੱਲ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਲੈਬਨਾਨ ਦੇ ਵਿੱਚ ਜਾ ਕੇ ਜਿਹੜਾ ਉੱਥੇ ਆਪਣਾ ਕੰਮ ਜਿਹੜਾ ਉਹ ਕਹਿ ਲਓ ਵੀ ਲੜਾਈ ਕਹਿ ਲਓ ਵੀ ਸ਼ੁਰੂ ਕੀਤੀ। ਕਹਿੰਦੇ ਵੀ ਹਜ਼ਬੁੱਲਾ ਦੇ ਲੋਕਾਂ ਨੂੰ ਅਸੀਂ ਉੱਥੇ ਮਾਰਨਾ ਹੈਗਾ ਆ। ਇਜ਼ਰਾਈਲੀ ਮਿਲਟਰੀ ਨੇ ਜਿਹੜਾ ਉਹ ਇਹ ਕਿਹਾ ਆ ਵੀ ਹਾਲ ਦੀ ਘੜੀ ਸਾਨੂੰ ਕੋਈ ਏਰੀਅਲ ਥ੍ਰੈਟ ਨਹੀਂ ਹੈਗਾ ਈਰਾਨ ਦੇ ਵੱਲੋਂ, ਪਰ US ਜਿਹੜਾ ਉਹ ਦੱਸ ਰਿਹਾ ਆ ਵੀ ਇਸ ਟਾਈਮ ਅਟੈਕ ਜਿਹੜਾ ਉਹ ਇਮੀਨੈਂਟ ਆ। ਤੇ ਯਾਦ ਹੋਣਾ ਜੋ ਸਿੰਘ ਜੀ, ਕਈ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਜ਼ਰਾਈਲ ਦੇ ਉੱਤੇ ਈਰਾਨ ਦੇ ਦੁਆਰਾ ਕਈ ਸੈਂਕੜੇ ਜਿਹੜੇ ਮਿਜ਼ਾਈਲਾਂ, ਰਾਕਟ ਲਾਂਚਰਸ ਜਿਹੜੇ ਉਹ ਛੱਡੇ ਗਏ ਸੀ, ਜਿਨ੍ਹਾਂ ਨੂੰ ਤਕਰੀਬਨ ਰਸਤੇ ਦੇ ਵਿੱਚ ਹੀ ਭੇਜ ਦਿੱਤਾ ਗਿਆ ਸੀਗਾ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਈਰਾਨ ਜਿਹੜੀਆਂ ਬੈਲਿਸਟਿਕ ਮਿਜ਼ਾਈਲਸ ਦੇ ਨਾਲ ਕਿੰਨੀਆਂ ਮਿਜ਼ਾਈਲਸ ਦਾ ਜਿਹੜਾ ਉਹ ਹਮਲਾ ਇਸ ਦੇ ਵਿੱਚ ਕਰਦਾ ਆ। US ਇਸ ਟਾਈਮ ਉਹਨਾਂ ਦੀ ਇੰਟੈਲੀਜੈਂਸ ਦੇ ਮੁਤਾਬਕ ਈਰਾਨ ਪੂਰੀ ਤਰ੍ਹਾਂ ਹਮਲੇ ਦੇ ਲਈ ਜਿਹੜਾ ਉਹ ਤਿਆਰ ਬੈਠਾ ਆ। ਤੇ ਮਿਡਲ ਈਸਟ ਦੇ ਵਿੱਚ ਇਹ ਲੜਾਈ ਜਿਹੜੀ ਲੱਗਦਾ ਆ ਵੀ ਹੋਰ ਵੀ ਜ਼ਿਆਦਾ ਫੈਲਣ ਵਾਲੀ ਆ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਅੱਜ BBC ਨੇ ਬਹੁਤ ਵੱਡੀ ਰਿਪੋਰਟ ਕੀਤੀ ਹੈਗੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਈਰਾਨ ਵਾਲੇ ਕਿਸੇ ਟਾਈਮ ਵੀ ਜਿਹੜੀ ਬਲਾਸਟਿਕ ਮਿਸਾਈਲ ਆ ਉਹ ਇਜ਼ਰਾਈਲ ਦੇ ਅਗੇਂਸਟ ਛੱਡ ਸਕਦੇ ਹੈਗੇ ਆ। ਕਹਿੰਦੇ ਵੀ ਜੇ ਡਾਇਰੈਕਟ ਅਟੈਕ ਮਿਲਟਰੀ ਦਾ ਈਰਾਨ ਵੱਲੋਂ ਹੁੰਦਾ ਆ ਤੇ ਇਹਦੇ ਜਿਹੜੇ ਕੌਨਸੀਕੁਐਂਸਿਸ ਆ ਬਹੁਤ ਜ਼ਿਆਦਾ ਹੋਣਗੇ। ਅਲਟੀਮੇਟਲੀ US ਵੀ ਫਿਰ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਜਾਊਗਾ। ਈਰਾਨ ਵੱਲੋਂ ਹਜੇ ਕੋਈ ਇਮੀਡੀਏਟ ਰਿਸਪੌਂਸ ਨਹੀਂ ਆਇਆ, ਪਰ ਉੱਥੇ ਦਾ ਜਿਹੜਾ ਸੁਪਰੀਮ ਲੀਡਰ ਆ ਉਸਨੇ ਇਹ ਕਿਹਾ ਵੀ ਇਜ਼ਰਾਈਲ ਨੇ ਜਿਹੜਾ ਹਸਨ ਨਸਰਾਲਾ ਜਿਹੜਾ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਦਾ ਮੇਨ ਗਰੁੱਪ ਉਸ ਨੂੰ ਮਾਰਿਆ ਹੈਗਾ, ਤੇ ਉਸ ਦਾ ਜਿਹੜਾ ਬਦਲਾ ਆ ਅਸੀਂ ਲਵਾਂਗੇ। ਉਸ ਤੋਂ ਬਿਨਾਂ ਇਜ਼ਰਾਈਲ ਵਾਲੇ ਧੜਾ ਧੜ ਹਿਜ਼ਬੁੱਲਾ ਦੇ ਜਿਹੜੇ ਟੈਰਰ ਟਾਰਗੇਟਸ ਆ ਉਹਨਾਂ ਨੂੰ ਹਿੱਟ ਕਰ ਰਹੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਹਿਜ਼ਬੁੱਲਾ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਮਾਰ ਮੁਕਾਇਆ ਹੈਗਾ। ਇਜ਼ਰਾਈਲੀ ਡਿਫੈਂਸ ਫੋਰਸਸ ਦੇ ਸਪੋਕਸਪਰਸਨ ਰੀਅਲ ਐਡਮਿਰਲ ਡੈਨੀਅਲ ਹਾਗਾਰੀ ਉਹਨਾਂ ਨੇ ਇਹ ਕਿਹਾ ਆ ਵੀ US ਨੇ ਸਾਨੂੰ ਦੱਸਿਆ ਆ ਵੀ ਈਰਾਨ ਇਮੀਨੈਂਟ ਮਿਜ਼ਾਈਲ ਲਾਂਚ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਅਸੀਂ ਪੂਰੀ ਤਿਆਰੀ ਦੇ ਵਿੱਚ ਹੈਗੇ ਆ, ਹਜੇ ਤੱਕ ਸਾਨੂੰ ਕੋਈ ਥ੍ਰੈਟ ਨਹੀਂ ਲੱਗ ਰਹੀ, ਪਰ ਅਸੀਂ ਜਿਹੜਾ ਜਵਾਬ ਆ ਉਹਦਾ ਪੂਰਾ ਦੇਵਾਂਗੇ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਇੱਕ ਵੀਡੀਓ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਅਸੀਂ ਇਰਾਨਜ਼ ਐਕਸਿਸ ਆਫ ਈਵਲ ਦੇ ਅਗੇਂਸਟ ਕੈਂਪੇਨ ਚਲਾ ਰਹੇ ਹੈਗੇ ਆ। US ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਇਹ ਕਿਹਾ ਵੀ ਅਸੀਂ ਮਿਡਲ ਈਸਟ ਦੇ ਵਿੱਚ ਜੋ ਵਾਪਰ ਰਿਹਾ ਬਹੁਤ ਕਲੋਜ਼ਲੀ ਵਾਚ ਕਰ ਰਹੇ ਹੈਗੇ ਆ, ਤੇ ਅਮਰੀਕਾ ਹਮੇਸ਼ਾ ਹੀ ਇਜ਼ਰਾਈਲ ਦੇ ਡਿਫੈਂਸ ਦੇ ਲਈ ਕਮਿਟਡ ਹੈਗਾ ਆ, ਤੇ ਅਸੀਂ ਇਹ ਜਿਹੜੀਆਂ ਡਿਵੈਲਪਮੈਂਟਸ ਆ ਮਿੰਟ ਬਾਈ ਮਿੰਟ ਇਸ ਨੂੰ ਵਾਚ ਕਰ ਰਹੇ ਹੈਗੇ। US ਮਿਲਟਰੀ ਸੈਂਟਰਲ ਕਮਾਂਡ ਨੇ ਅਨਾਉਂਸ ਕੀਤਾ ਵੀ 3 ਐਡੀਸ਼ਨਲ ਸਕੁਆਡਰਨਸ ਆਫ F-16 ਤੇ F-15E ਫਾਈਟਰ 에ਅਰਕ੍ਰਾਫਟ ਤੇ A-10 ਅਟੈਕ 에ਅਰਕ੍ਰਾਫਟ ਉਹ ਮਿਡਲ ਈਸਟ ਦੇ ਵਿੱਚ ਬਹੁਤ ਛੇਤੀ ਪਹੁੰਚ ਰਹੇ ਹੈਗੇ ਆ। ਵੀਕਐਂਡ ਦੇ ਦੌਰਾਨ ਪੈਂਟਾਗਨ ਨੇ ਕਿਹਾ ਸੀ ਵੀ ਜਿਹੜੀਆਂ US ਫੋਰਸਿਸ ਥਰੂ ਆਊਟ ਮਿਡਲ ਈਸਟ ਹੈਗੀਆਂ ਆ ਉਹ ਪੂਰੀ ਅਲਰਟ ਦੇ ਉੱਤੇ ਹੈਗੀਆਂ ਆ,
ਤੇ ਜੀ। ਸਾਡੇ ਕੋਲ ਜੋ USS ਐਬਰਾਹਮ ਲਿੰਕਨ ਕੈਰੀਅਰ ਹੈਗਾ, ਉਹ ਕਿਸੇ ਵੀ ਟਾਈਮ ਜਿਹੜਾ ਆ ਇਸ ਹਮਲੇ ਦਾ ਮੁਕਾਬਲਾ ਕਰ ਸਕਦਾ ਹੈਗਾ। ਇਰਾਨ ਨੇ 300 ਤੋਂ ਵੱਧ ਡਰੋਨ ਤੇ ਮਿਜ਼ਾਈਲ ਅਟੈਕ ਕੀਤੇ ਸੀ ਇਜ਼ਰਾਈਲ ਦੇ ਅਗੇਂਸਟ, ਜਦੋਂ ਪਿਛਲੀ ਵਾਰੀ ਉਹਨਾਂ ਦਾ ਜਿਹੜਾ ਕੌਂਸਲੇਟ ਆਫਿਸ ਸੀਰੀਆ ਦੇ ਵਿੱਚ ਆ, ਉੱਥੇ ਇਜ਼ਰਾਈਲ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਸੀ। ਤੇ ਇਜ਼ਰਾਈਲ ਵਾਲਿਆਂ ਨੇ ਸਾਰੀਆਂ ਹੀ ਲਗਭਗ ਕਹਿੰਦੇ ਵੀ ਇਹ ਜਿਹੜੇ ਡਰੋਨ ਤੇ ਮਿਜ਼ਾਈਲ ਸੀ ਉਹਨਾਂ ਨੂੰ ਸਿੱਟ ਲਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਮਸਲਾ ਆ ਉਹ ਥੋੜਾ ਜਿਹਾ ਠੰਡਾ ਪੈ ਗਿਆ ਸੀ, ਪਰ ਇੱਕ ਵਾਰੀ ਫੇਰ ਹੁਣ ਇਹ ਜਿਹੜਾ ਮਿਡਲ ਈਸਟ ਦੇ ਵਿੱਚ ਲੜਾਈ ਲੱਗਣ ਦੇ ਜਿਹੜੇ ਆ ਵੱਡੀ ਏਰੀਆ ਨੂੰ ਕਵਰ ਕਰਨ ਲਈ ਪੂਰੇ ਚਾਂਸ ਬਣੇ ਹੋਏ ਹੈਗੇ ਜੀ। ਯੂਐਸ ਮਿਲਟਰੀ ਦੇ ਅਧਿਕਾਰੀ ਦੱਸਦੇ ਨੇ ਵੀ ਜਿਹੜੇ ਈਰਾਨ ਦੇ ਜਿਹੜੇ ਟਾਰਗੇਟ ਦੇ ਵਿੱਚ ਇਜ਼ਰਾਈਲ ਦੇ ਜਿਹੜੇ 에ਅਰ ਬੇਸ ਜਾਂ ਇੰਟੈਲੀਜੈਂਸ ਕਮਾਂਡ ਸੈਂਟਰਸ ਦੇ ਉੱਤੇ ਉਹ ਹਮਲਾ ਕਰ ਸਕਦੇ। ਯੂਐਸ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਇਜ਼ਰਾਈਲ ਦੇ 에ਅਰ ਡਿਫੈਂਸ ਦੇ ਲਈ ਵਚਨਬੱਧ ਹਾਂ ਤੇ ਉਸ ਦੀ ਜਿਹੜੀ ਸਪੋਰਟ ਆ ਉਹ ਕਰ ਰਹੇ ਹਾਂ। ਉਧਰ ਯੂਐਨ ਦੇ ਜਿਹੜੇ ਸਕੱਤਰ ਨੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ, ਉਹਨਾਂ ਨੇ ਕਿਹਾ ਵੀ ਤੁਰੰਤ ਜਿਹੜੀ ਆ ਉਹ ਸ਼ਾਂਤੀ ਉੱਥੇ ਬਹਾਲ ਹੋਣੀ ਚਾਹੀਦੀ ਆ, ਸੀਜ਼ ਫਾਇਰ ਜਿਹੜੀ ਆ ਉਹ ਉੱਥੇ ਹੋਵੇ। ਉਹਨਾਂ ਨੇ ਕਿਹਾ ਵੀ ਆਲ ਆਊਟ ਵਾਰ ਲੈਬਨਾਨ ਦੇ ਵਿੱਚ ਹਰ ਹੀਲੇ ਜਿਹੜੀ ਉਹ ਰੋਕੀ ਜਾਣੀ ਚਾਹੀਦੀ ਆ। ਲੈਬਨਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨਜੀਬ ਮਿਕਾਤੀ, ਉਹ ਡਿਪਲੋਮੈਟਿਕ ਤਰੀਕੇ ਦੇ ਨਾਲ ਇਜ਼ਰਾਈਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਸ ਦਾ ਕੋਈ ਅਜੇ ਹਾਲ ਦੀ ਘੜੀ ਨਤੀਜਾ ਜਿਹੜਾ ਆ ਉਹ ਨਹੀਂ ਨਿਕਲ ਰਿਹਾ ਹੈਗਾ। ਉਧਰ ਇਜ਼ਰਾਈਲ ਦੀਆਂ ਡਿਫੈਂਸ ਫੋਰਸਿਸ ਦੱਸ ਰਹੀਆਂ ਆ ਵੀ ਅਸੀਂ ਕਹਿੰਦੇ ਵੀ ਵਾਕਿੰਗ ਡਿਸਟੈਂਸ ਦੇ ਉੱਤੇ ਲੈਬਨਾਨ ਇਜ਼ਰਾਈਲ ਦੇ ਬਾਰਡਰ ਤੇ ਜਿਹੜੇ ਗਰਾਊਂਡ ਅਫੈਂਸਿਵ ਆ ਆਪਣੇ ਜਿਹੜੀਆਂ ਰੇਡਾਂ ਆ ਉਹ ਉਹਨਾਂ ਨੇ ਮਾਰਨੀਆਂ ਸ਼ੁਰੂ ਕੀਤੀਆਂ ਹੈਗੀਆਂ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ। ਕਹਿੰਦੇ ਵੀ ਨੋ ਲੌਂਗ ਟਰਮ ਆਕੂਪੇਸ਼ਨ ਆਫ ਲੈਬਨਾਨ, ਜਿਹੜੀ ਇਜ਼ਰਾਈਲ ਆ ਉਹਨਾਂ ਨੇ ਇਸ ਦੇ ਵਿੱਚ ਆਖਿਆ। ਉਧਰ ਹਜ਼ਬੁੱਲਾ ਦੇ ਦੁਆਰਾ ਨਦਰਨ ਇਜ਼ਰਾਈਲ ਦੇ ਵਿੱਚ ਉੱਥੋਂ ਦੇ ਜਿਹੜੇ ਇਜ਼ਰਾਈਲੀ ਟਰੂਪਸ ਆ ਉਹਨਾਂ ਉੱਤੇ ਵੀ ਜਿਹੜੇ ਆ ਉਹ ਹਮਲੇ ਕੀਤੇ ਗਏ ਹੈਗੇ ਆ। ਸੋ ਇਜ਼ਰਾਈਲ ਜਿਹੜਾ ਇਹ ਆਪਰੇਸ਼ਨ ਕਰ ਰਿਹਾ ਆ, ਕਹਿੰਦੇ ਵੀ ਯੂਐਸ ਦਾ ਵੀ ਪ੍ਰੈਸ਼ਰ ਸੀਗਾ ਵੀ ਇਦਾਂ ਦਾ ਇਹ ਨਾ ਕੀਤਾ ਜਾਵੇ ਤਾਂ ਨਾਲ ਦੇ ਨਾਲ ਕੋਈ ਨਾ ਕੋਈ ਜਿਹੜੀ ਸੀਜ਼ ਫਾਇਰ ਡੀਲ ਆ ਉਹ ਹਜ਼ਬੁੱਲਾ ਨਾਲ ਬਣ ਜਾਵੇ। ਪਰ ਨਿਤਨਯਾਹੂ ਨੇ ਜਦ ਯੂਐਨ ਦੀ ਜਨਰਲ ਅਸੈਂਬਲੀ ਸੀ ਉਸ ਦੌਰਾਨ ਇਸ ਮੁਲਾਕਾਤਾਂ ਦੇ ਵਿੱਚ ਹਿੱਸਾ ਲੈਣ ਤੋਂ ਹੀ ਜਿਹੜਾ ਉਹ ਨਾ ਕਰ ਦਿੱਤਾ ਹੈਗਾ। ਕਹਿੰਦੇ ਵੀ ਜੇ ਇਹ ਵਾਰ ਹੋਰ ਜ਼ਿਆਦਾ ਲੜਾਈ ਵੱਧਦੀ ਆ, ਕਹਿੰਦੇ ਵੀ ਆਲਰੇਡੀ ਇਸ ਦੇ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਵੀ ਚੁੱਕੀ ਆ ਤੇ 1 ਮਿਲੀਅਨ 10 ਲੱਖ ਲੋਕ ਜਿਹੜੇ ਆ ਉਹ ਡਿਸਪਲੇਸ ਹੋ ਚੁੱਕੇ ਆ। ਉੱਥੋਂ ਦੇ ਅਧਿਕਾਰੀ ਜਿਹੜੇ ਆ ਉਹ ਆਲਰੇਡੀ ਇਹ ਦੱਸ ਰਹੇ ਹੈਗੇ ਆ। ਸੋ ਤੁਸੀਂ ਹਿਸਾਬ ਲਾ ਲਓ ਵੀ ਜੇ ਅੱਗੇ ਹੋਰ ਲੜਾਈ ਵੱਧਦੀ ਆ ਤਾਂ ਇਸ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਮੁਸ਼ਕਲ ਦਾ ਉੱਥੇ ਲੋਕਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਤਹਿਰਾਨ ਦੀ ਰਜੀਮ ਨੂੰ ਕਹਿੰਦੇ ਵੀ ਬਲਾਸਟਿਕ ਮਿਜ਼ਾਈਲ ਦੇ ਨਾਲ ਕੀਤਾ ਗਿਆ ਜਿਹੜਾ ਹਮਲਾ ਆ ਉਹ ਖਾਸਾ ਮਹਿੰਗਾ ਜਿਹੜਾ ਉਹ ਪੈ ਸਕਦਾ ਹੈਗਾ ਆ। ਡਿਪਲੋਮੈਟਸ ਕਹਿੰਦੇ ਵੀ ਬਿਹਾਈਂਡ ਦਾ ਸੀਨਸ ਕੰਮ ਕਰ ਰਹੇ ਆ ਇਰਾਨ ਦੇ ਜਿਹੜੇ ਆ ਇਹ ਇਮੀਨੈਂਟ ਅਟੈਕ ਆ ਉਸ ਨੂੰ ਜਿਹੜਾ ਉਹ ਲੈ ਕੇ, ਤਾਂ ਜੋ ਇਹ ਹਮਲਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਕ ਸਕੇ। ਪਰ ਲੱਗਦਾ ਨਹੀਂ ਜਿਹੜਾ ਹਰਜੋਤ ਸਿੰਘ ਜੀ ਹੁਣ ਕੋਈ ਬੜਾ ਅਸਰ ਇਰਾਨ ਵਾਲਿਆਂ ਦੇ ਉੱਤੇ ਪਊਗਾ। ਉਹਨਾਂ ਦੇ ਵੀ ਘਰ 'ਚ ਆ ਕੇ ਜਿਹੜੇ ਕਾਫੀ ਉੱਥੇ ਅਸੈਸੀਨੇਸ਼ਨਸ ਹੋਈਆਂ ਆ ਤੇ ਫਿਰ ਬਾਅਦ ਹਜ਼ਬੁੱਲਾ ਵਾਲੇ ਜਿਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਇਰਾਨ ਸਪੋਰਟ ਕਰਦਾ ਆ ਉਹਨਾਂ ਦੇ ਕਈ ਲੋਕ ਜਿਹੜੇ ਉਹ ਮਾਰ ਦਿੱਤੇ ਗਏ ਆ। ਸੋ ਹੁਣ ਦੇਖੋ ਇਹ ਲੜਾਈ ਅੱਗੇ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧਦੀ ਆ। ਨਿਤਨਯਾਹੂ ਨੇ ਤਾਂ ਕੱਲ ਇਰਾਨ ਦੇ ਲੋਕਾਂ ਨੂੰ ਵੀ ਸੰਬੋਧਨ ਹੋ ਕੇ ਜਿਹੜਾ ਉਹ ਕਿਹਾ ਸੀਗਾ ਵੀ ਅਸੀਂ ਇਰਾਨ ਦੇ ਲੋਕਾਂ ਦੇ ਨਾਲ ਆ, ਤੁਹਾਡੇ ਜਿਹੜੇ ਉੱਥੇ ਲੀਡਰ ਆ ਉਹਨਾਂ ਨੇ ਬੇਸਿਕਲੀ ਗਾਹ ਜਿਹੜਾ ਉਹ ਪਾ ਕੇ ਰੱਖਿਆ ਹੈਗਾ ਆ। ਯੂਐਸ ਦੀ ਐਮਬੈਸੀ ਜਿਹੜੀ ਇਜ਼ਰਾਈਲ ਦੇ ਵਿੱਚ ਆ ਉਹਨਾਂ ਨੇ ਆਪਣੇ ਪਰਸਨਲ ਤੇ ਫੈਮਿਲੀ ਮੈਂਬਰਸ ਨੂੰ ਇਹ ਕਿਹਾ ਆ ਵੀ ਭਾਈ ਸ਼ੈਲਟਰ ਇਨ ਪਲੇਸ ਕਰ ਲਓ until further notice। ਸੋ ਯੂਐਸ ਦੇ ਕੋਲ ਇਦਾਂ ਲੱਗਦਾ ਵੀ ਪੁਖਤਾ ਇੰਟੈਲੀਜੈਂਸ ਆ ਵੀ ਇਰਾਨ ਬਹੁਤ ਹੀ ਜਲਦ ਹਮਲਾ ਕਰਨ ਜਾ ਰਿਹਾ ਆ ਇਜ਼ਰਾਈਲ ਦੇ ਉੱਤੇ। ਅਗਲੀ ਖਬਰ ਵੱਲ ਚਲੀਏ। ਯੂਐਸ ਦੇ ਸਾਬਕਾ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੁਣੀ ਅੱਜ 100 ਸਾਲ ਦੇ ਹੋ ਗਏ ਆ। ਸਭ ਤੋਂ ਓਲਡੈਸਟ ਲਿਵਿੰਗ ਪ੍ਰੈਜ਼ੀਡੈਂਟ ਜਿਮੀ ਕਾਰਟਰ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਹਨਾਂ ਨੂੰ ਜਨਮ ਦਿਨ ਦੇ ਉੱਤੇ ਵਧਾਈਆਂ ਦਿੱਤੀਆਂ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਮੁਲਕ ਦੇ ਲਈ ਤੇ ਦੁਨੀਆ ਦੇ ਲਈ ਬਹੁਤ ਹੀ ਵਧੀਆ ਜਿਹੜਾ ਕੰਮ ਆ ਜਿਮੀ ਕਾਰਟਰ ਹੁਣੀ ਕੀਤਾ ਤੇ ਉਹਨਾਂ ਵੱਲ ਜੇ ਦੇਖਦੇ ਜਾਈਏ ਉਹ ਇੱਕ ਵੌਇਸ ਆਫ ਕਰੇਜ ਆ, ਕਨਵਿਕਸ਼ਨ ਤੇ ਕੰਪੈਸ਼ਨ ਤੇ ਮੋਸਟ ਆਫ ਆਲ ਇਹ ਬਿਲਵਡ ਫਰੈਂਡ ਹੈਗਾ। ਜਿਮੀ ਕਾਰਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਈਵਨ 100 ਸਾਲ ਦੇ ਹੋ ਗਏ, ਹਜੇ 6-7 ਸਾਲ ਪਹਿਲਾਂ ਮੈਕਸੀਕੋ ਦੇ ਵਿੱਚ ਗਰੀਬ ਲੋਕਾਂ ਦੇ ਲਈ ਘਰ ਬਣਾਉਂਦੇ ਸੀ।
ਸੋ ਇਹ ਇੱਕ ਉਹਨਾਂ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਚਲਾਈ ਸੀ, ਜਿਹੜੇ ਗਰੀਬ ਲੋਕਾਂ ਦੇ ਲਈ ਫ੍ਰੀ ਦੇ ਵਿੱਚ ਜਿਹੜੇ ਘਰ ਬਣਾ ਕੇ ਦੇਣੇ ਹੈਗੇ ਆ। ਸੋ ਕਾਫੀ ਹਜੇ ਹੁਣ ਹੌਸਪਿਸ ਕੇਅਰ ਦੇ ਵਿੱਚ ਹੈਗੇ ਆ, ਪਿਛਲੇ ਸਾਲ ਤੱਕ ਕਾਫੀ ਐਕਟਿਵ ਰਹੇ ਆ, ਪਰ ਹੁਣ ਵੀ ਜਦੋਂ ਰੀਸੈਂਟਲੀ ਉਹਨਾਂ ਦੀ ਇੰਟਰਵਿਊ ਹੋਈ ਸੀ, ਉਹ ਕਹਿੰਦੇ ਸੀ ਵੀ ਮੈਂ ਚਾਹੁੰਦਾ ਆ ਵੀ ਮੈਂ ਘੱਟੋ ਘੱਟ ਕਮਲਾ ਹੈਰਿਸ ਨੂੰ ਵੋਟ ਪਾ ਸਕਾਂ ਨਵੰਬਰ ਮਹੀਨੇ ਤਾਈਂ। ਸੋ ਇੱਕ ਟਾਈਮ ਪ੍ਰੈਜ਼ੀਡੈਂਟ ਰਹੇ ਆ ਜਿਮੀ ਕਾਰਟਰ ਹੋਣੀ, 1981 ਦੇ ਵਿੱਚ ਉਹਨਾਂ ਦਾ ਜਿਹੜਾ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ ਈਰਾਨ ਦੇ ਹੋਸਟੇਜ ਕ੍ਰਾਈਸਿਸ ਨੂੰ ਲੈ ਕੇ। ਇਰਾਨ ਵਾਲਿਆਂ ਨੇ ਅਮਰੀਕਾ ਦੇ ਕੁਝ ਜਿਹੜੇ ਪਲੇਅਰ ਤੇ ਲੋਕ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਸੀ, ਤੇ ਜੀ ਉਸ ਟਾਈਮ ਦੇ ਉੱਤੇ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਹੋਇਆ ਸੀ। ਪਰ ਓਵਰਆਲ ਜਿਹੜੇ ਜਿਮੀ ਕਾਰਟਰ ਆ ਬਹੁਤ ਹੀ ਵਧੀਆ ਜਿਹੜੇ ਪ੍ਰੈਜ਼ੀਡੈਂਟ ਰਹੇ ਹੈਗੇ। ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ, ਵਾਈਸ ਪ੍ਰੈਜ਼ੀਡੈਂਟ ਦਾ ਡਿਬੇਟ ਅੱਜ ਜਿਹੜਾ ਹੋਣ ਜਾ ਰਿਹਾ, ਉਸ ਨੂੰ ਲੈ ਕੇ ਕੀ ਹੋ ਰਿਹਾ, ਫੈਡਰਲ ਰਿਜ਼ਰਵ ਦੇ ਜਰੋਮ ਪਾਵਲ ਨੇ ਕਿਹੜੇ ਇਸ਼ਾਰੇ ਜਿਹੜੇ ਆ ਹੋਰ ਕਰ ਦਿੱਤੇ ਆ ਰੇਟ ਕੱਟਸ ਨੂੰ ਲੈ ਕੇ, ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਕਰਾਂਗੇ। ਤੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਇਮੀਗ੍ਰੇਸ਼ਨ ਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਨੇ ਕੀ ਕੁਝ ਹੋਰ ਨਵਾਂ ਕਰਤਾ ਆ, ਉਹਦੀ ਵੀ ਆਪਾਂ ਚਰਚਾ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਡੀਐਮਬੀ ਜਿਹੜਾ ਕੈਲੀਫੋਰਨੀਆ ਦਾ, ਇਹ ਬੜੀ ਇੰਪੋਰਟੈਂਟ ਖਬਰ ਆਈ ਆ ਅੱਜ। ਖਾਸ ਕਰਕੇ ਜੋ 70 ਸਾਲ ਤੋਂ ਉੱਪਰ ਨੌਜਵਾਨ ਹੋ ਜਾਂਦੇ ਆ, ਉਹਨਾਂ ਨੂੰ ਹੁਣ ਰਿਟਰਨ ਟੈਸਟ ਨਹੀਂ ਦੇਣਾ ਪਊਗਾ। ਇਹ ਉਹਨਾਂ ਨੇ ਕੈਲੀਫੋਰਨੀਆ ਡੀਐਮਬੀ ਨੇ ਕਿਹਾ ਆ। ਅਕਤੂਬਰ 1 ਤੋਂ, ਅੱਜ ਤੋਂ ਜਿਹੜੇ ਵੀ ਲੋਕ 70 ਸਾਲ ਤੋਂ ਉੱਪਰ ਹੋ ਗਏ ਆ, ਉਹਨਾਂ ਨੂੰ ਡੀਐਮਬੀ ਦਾ ਰਿਟਰਨ ਟੈਸਟ, ਨੌਲੇਜ ਟੈਸਟ ਨਹੀਂ ਦੇਣਾ ਪੈਣਾ ਜਦੋਂ ਉਹਨਾਂ ਨੇ ਆਪਣਾ ਰੀਨਿਊ ਕਰਾਉਣਾ ਹੈਗਾ ਲਾਇਸੈਂਸ। ਹਾਂ, ਉਹਨਾਂ ਦਾ ਜਿਹੜਾ ਵਿਜ਼ਨ ਟੈਸਟ ਆ, ਜਾਂ ਜੇ ਡਾਕਟਰ ਨੇ ਕੋਈ ਹੈਲਥ ਇਸ਼ੂ ਲਿਖਿਆ, ਉਹ ਜ਼ਰੂਰ ਚੈੱਕ ਹੋਊਗਾ। ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਡੀਐਮਬੀ ਜਾਂਦੇ ਆ, ਘੱਟੋ ਘੱਟ ਉਹ ਜਿਹੜਾ ਸਮਾਂ ਆ ਉਹ ਡੀਐਮਬੀ ਨੂੰ ਬਚੂਗਾ। ਤੇ ਜਿਹੜੇ ਲੋਕਾਂ ਦਾ ਪੂਅਰ ਡਰਾਈਵਿੰਗ ਰੈਕਡ ਆ, ਮੰਨ ਲਓ ਫਿਰ ਉਹਨਾਂ ਦੇ 2-4 ਐਕਸੀਡੈਂਟ ਆ, ਟਿਕਟਾਂ ਆ, ਫਿਰ ਉਹਨਾਂ ਨੂੰ ਟੈਸਟ ਜ਼ਰੂਰ ਦੇਣਾ ਪਊਗਾ। ਪਰ ਨਹੀਂ, ਜਿਹੜਾ ਆ ਉਹ ਟੈਸਟ ਕੈਲੀਫੋਰਨੀਆ ਦੇ ਡੀਐਮਬੀ ਦੇ ਵਿੱਚ ਨਹੀਂ ਦੇਣਾ ਪਊਗਾ। ਜਦੋਂ ਡੀਐਮਬੀ ਨੂੰ ਜਿਹੜੇ ਕੁਝ ਜਰਨਲਿਸਟ ਆ ਉਹਨਾਂ ਨੇ ਪੁੱਛਿਆ ਵੀ ਇਹ ਹੁਣ ਲਾ ਚੇਂਜ ਹੋਇਆ, ਉਹ ਕਹਿੰਦੇ ਵੀ ਲਾ ਨਹੀਂ ਸੀ, ਇਹ ਐਕਚੁਅਲੀ ਸਾਡੀ ਪਾਲਿਸੀ ਸੀਗੀ। ਸੋ ਪਾਲਿਸੀ ਕਿਸੇ ਟਾਈਮ ਦੇ ਵਿੱਚ ਵੀ ਜਿਹੜੀ ਆ ਚੇਂਜ ਹੋ ਸਕਦੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜੇ ਤੁਸੀਂ 70 ਸਾਲ ਤੋਂ ਉੱਪਰ ਹੋ ਗਏ, ਤੁਹਾਡਾ ਲਾਇਸੈਂਸ ਰੀਨਿਊ ਹੋਣਾ ਤੇ ਤੁਹਾਨੂੰ ਰਿਟਰਨ ਟੈਸਟ ਦੇਣ ਦੀ ਜ਼ਰੂਰਤ ਨਹੀਂ ਪਊਗੀ। ਪਰ ਆਨਲਾਈਨ ਅਕਾਊਂਟ ਬਣਾ ਕੇ ਤੁਹਾਨੂੰ ਜ਼ਰੂਰ ਰੀਨਿਊਅਲ ਫੀਸ ਜਿਹੜੀ ਆ ਉਹ ਦੇਣੀ ਪਊਗੀ। ਹੋ ਸਕਦਾ ਉਹ ਤੁਹਾਡਾ ਵਿਜ਼ਨ ਟੈਸਟ ਵਗੈਰਾ ਮੰਗਣ, ਉਹ ਦੇਣਾ ਪਊਗਾ, ਨਹੀਂ ਰਿਟਰਨ ਟੈਸਟ ਨਹੀਂ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ ਤਾਂ ਜਰੋਮ ਪਾਵਲ, ਫੈਡ ਰਿਜ਼ਰਵ ਦੇ ਜਿਹੜੇ ਚੇਅਰਮੈਨ ਨੇ, ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੀ ਇਕੋਨਮੀ ਇਸ ਟਾਈਮ ਸਟਰੋਂਗ, ਤਾਕਤਵਰ ਜਿਹੜੀ ਆ ਓਵਰਆਲ ਚੱਲ ਰਹੀ ਆ। ਤੇ ਨਾਲ ਉਹਨਾਂ ਨੇ ਥੋੜਾ ਜਿਹਾ ਕਿਆਸਰਾਈਆਂ ਲਾਈਆਂ, ਜਾਂ ਬਾਜ਼ਾਰ ਦੇ ਵਿੱਚ ਚਰਚਾ ਜਿਹੜੀ ਉਹ ਨਾਲ ਹੀ ਸ਼ੁਰੂ ਹੋ ਗਈ ਵੀ ਇਹ ਜਿਹੜੇ ਹੋਰ ਇੰਟਰਸਟ ਰੇਟ ਕੱਟਸ ਆ ਉਹ ਕਰ ਸਕਦੇ ਨੇ। ਕਹਿੰਦੇ ਵੀ ਫਰਦਰ ਇੰਟਰਸਟ ਰੇਟਸ ਆਰ ਲਾਈਕਲੀ। ਸੈਂਟਰਲ ਬੈਂਕ ਨੇ ਕਹਿੰਦੇ ਵੀ ਰੀਕੈਲੀਬ੍ਰੇਟ ਕਰਨਾ, ਮੁੜ ਦੁਬਾਰਾ ਇਸ ਨੂੰ ਮੋਨਿਟਰੀ ਪਾਲਿਸੀ ਦੇ ਵਿੱਚ ਚੇਂਜਸ ਜਿਹੜੀਆਂ ਉਹ ਲਿਆ ਰਹੇ ਨੇ। ਨੈਸ਼ਨਲ ਟੈਨੇਸੀ ਦੇ ਵਿੱਚ ਨੈਸ਼ਨਲ ਐਸੋਸੀਏਸ਼ਨ ਫਾਰ ਬਿਜ਼ਨਸ ਇਕਨੋਮਿਕਸ, ਉਹਦੇ ਵਿੱਚ ਸਪੀਚ ਕਰਦੇ ਹੋਏ ਉਹਨਾਂ ਨੇ ਜਿਹੜਾ ਉਹ ਕਿਹਾ ਵੀ, ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਆਪਾਂ ਬੜੇ ਸਬਰ ਦੇ ਨਾਲ ਇਨਫਲੇਸ਼ਨ ਨੂੰ 2% ਤੇ ਲਿਆਉਣ ਦੇ ਲਈ ਇੰਤਜ਼ਾਰ ਜਿਹੜਾ ਉਹ ਕੀਤਾ ਆ, ਉਹਦੇ ਨਾਲ ਅੱਜ ਆਪਾਂ ਜਿਹੜੀ ਓਵਰਆਲ ਇਕੋਨਮੀ ਦੇ ਹਾਲਾਤ ਆ ਉਹ ਬੈਟਰ ਜਿਹੜੇ ਉਹ ਦੇਖ ਰਹੇ ਆ। ਕਹਿੰਦੇ ਵੀ ਜੌਬ ਮਾਰਕੀਟ ਕੂਲ ਡਾਊਨ ਵੀ ਹੋਈ ਆ, ਪਰ ਨਾਲ ਦੇ ਨਾਲ ਸਟਰੋਂਗ ਵੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਅਗਲੀ ਮੀਟਿੰਗ ਹੋਣੀ ਆ, ਉਹਦੇ ਬਾਰੇ ਉਹਨਾਂ ਨੇ ਖੁੱਲ੍ਹ ਕੇ ਤਾਂ ਨਹੀਂ ਕੀਤਾ, ਪਰ ਹਾਂ ਉਹਨਾਂ ਨੇ ਇਹ ਜਿਹੜਾ ਉਹ ਜ਼ਰੂਰ ਕਿਹਾ ਆ ਵੀ ਆਉਂਦੇ ਇਸ ਸਾਲ ਦੇ ਵਿੱਚ ਹੀ, ਹੁਣ ਮਹੀਨੇ ਦਾ 2-3 ਹੀ ਰਹਿ ਗਏ ਆ, ਵੀ 2 ਇੰਟਰਸਟ ਰੇਟ ਕੱਟਸ ਜਿਹੜੇ ਆ ਉਹ ਹੋ ਸਕਦੇ। ਕੱਲ ਜਿੱਦਾਂ ਹਰਜੋਤ ਸਿੰਘ ਜੀ ਵੀ ਨਿਊਜ਼ ਸ਼ੇਅਰ ਕਰ ਰਹੇ ਸੀਗੇ ਵੀ ਕਈ ਜਾਣੇ ਕਹਿ ਰਹੇ ਸੀਗੇ ਵੀ 0.5% ਪੁਆਇੰਟ ਨੂੰ ਘਟਾ ਦੇਣਾ ਜ਼ਿਆਦਾ ਵੱਡਾ ਨੰਬਰ ਸੀਗਾ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਲੋਅਰ ਕੀਤਾ ਸੀ ਇੰਟਰਸਟ ਰੇਟ ਅੱਧੇ ਪਰਸੈਂਟੇਜ ਪੁਆਇੰਟ ਦੇ ਨਾਲ, ਉਹ ਕਹਿੰਦੇ ਵੀ ਇੱਕ ਰੀਕੈਲੀਬ੍ਰੇਸ਼ਨ ਦਾ ਹੀ, ਸਾਡੀ ਪਾਲਿਸੀ ਨੂੰ ਮੁੜ ਦੁਬਾਰਾ ਚੇਂਜ ਕਰਨ ਦਾ ਹੀ ਜਿਹੜਾ ਇਹ ਹਿੱਸਾ ਸੀਗਾ। ਫਰਾਈਡੇ ਨੂੰ ਗਵਰਨਮੈਂਟ ਕਹਿੰਦੇ ਵੀ ਡਾਟਾ ਰਿਲੀਜ਼ ਕਰੂਗੀ ਮੰਥਲੀ ਇੰਪਲੋਇਮੈਂਟ ਨੰਬਰ ਸਤੰਬਰ ਦੇ, ਜਿਹਦੇ ਵਿੱਚ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਵੀ 1,56,000 ਨਵੀਆਂ ਜੌਬਸ ਜਿਹੜੀਆਂ ਉਹ ਐਡ ਹੋਈਆਂ ਹੋ ਸਕਦੀਆਂ ਆ। ਤੇ ਅਗਸਤ ਮਹੀਨੇ ਦੇ ਵਿੱਚ ਇਹ ਆંકੜਾ 142 ਤੇ ਸੀਗਾ, ਪਰ ਇਹ ਅਜੇ ਆਉਣਾ ਆ। ਇਹ ਅਨਅਧਿਕਾਰਿਤ ਆંકੜਾ ਕਹਿ ਲਓ ਵੀ ਡਾਓ ਜੋਨ ਜਿਹੜਾ ਆ ਉਹ ਸੋਚ ਰਿਹਾ ਹੈਗਾ ਆ। ਡਾਓ ਜੋਨ ਇੰਡਸਟਰੀਅਲ ਐਵਰੇਜ ਕਹਿੰਦੇ ਵੀ 200 ਪੁਆਇੰਟ ਡਿੱਗ ਪਿਆ ਜਦ ਇਹਨਾਂ ਨੇ ਇਸ ਦੇ ਬਾਰੇ ਜਿਹੜੀ ਇਹ ਗੱਲ ਆਖੀ। ਮਾਰਕੀਟਸ ਨੂੰ ਲੱਗਾ ਵੀ ਬੜੇ ਅਗਰੈਸਿਵਲੀ ਇੰਟਰਸਟ ਰੇਟ ਕੱਟਸ ਜਿਹੜੇ ਆ ਇਹਨਾਂ ਨੇ ਕਰਨੇ ਸ਼ੁਰੂ ਜਿਹੜੇ ਉਹ ਕਰ ਦਿੱਤੇ ਆ। ਨੋ ਡਾਊਟ ਜਿਨ੍ਹਾਂ ਨੇ ਰੀਸੈਂਟਲੀ ਪਿਛਲੇ ਮਹੀਨਿਆਂ ਦੇ ਵਿੱਚ ਜਿਨ੍ਹਾਂ ਨੇ ਘਰ ਖਰੀਦੇ ਆ ਜਾਂ ਜਿਨ੍ਹਾਂ ਨੇ ਲੋਨਸ ਲਏ ਆ, ਜੇ ਇੰਟਰਸਟ ਰੇਟ ਦਾ ਦਰ 2 ਵਾਰੀ ਹੋਰ ਘਟਦਾ ਆ, ਹੋਰ ਇੰਟਰਸਟ ਕੱਟਸ ਆਉਂਦੇ ਆ, ਇਸ ਵਾਰ ਮੰਨ ਵੀ ਲਿਆ ਜਾਵੇ ਵੀ ਕੁਆਟਰ ਪੁਆਇੰਟ ਜਾਂ 25 ਬੇਸਿਸ ਪੁਆਇੰਟ 2 ਵਾਰੀ ਘਟਦੇ ਆ, ਤਾਂ ਓਵਰਆਲ 1% ਪੁਆਇੰਟ ਜਿਹੜਾ ਆ ਉਹ ਇੰਟਰਸਟ ਰੇਟ ਕੱਟ ਇਸ ਸਾਲ ਦੇ ਐਂਡ ਤੱਕ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਲੱਗ ਰਹੀ ਆ। ਇਸ ਤੋਂ ਪਹਿਲਾਂ ਫੈਡ ਦੇ ਜਿਹੜੇ ਗਵਰਨਰ ਮਿਸ਼ੇਲ ਬੋਮੈਨ ਨੇ ਜਾਰਜੀਆ ਦੀ ਮੀਟਿੰਗਸ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਗੱਲ ਆਖੀ ਸੀਗੀ ਵੀ ਉਹਨਾਂ ਨੇ ਵੋਟ ਕੀਤਾ ਸੀਗਾ ਮੋਨਿਟਰੀ ਪਾਲਿਸੀ ਨੂੰ ਲੈ ਕੇ
ਵੀ ਇੰਟਰਸਟ ਰੇਟ ਜਿਹੜੇ 50 ਬੇਸਿਸ ਪੁਆਇੰਟ ਦੇ ਉਲਟ ਕੀਤਾ ਸੀਗਾ ਵੀ ਨਹੀਂ ਇੰਨੀ ਜ਼ਿਆਦਾ ਜਿਹੜਾ ਉਹ ਨਹੀਂ ਜਿਹੜਾ ਉਹ ਘਟਾਉਣਾ ਚਾਹੀਦਾ। ਪਰ ਹੁਣ ਉਹ ਕਹਿ ਰਹੇ ਉਹ ਵੀ ਕਹਿ ਰਹੇ ਆ ਵੀ ਜਿੱਦਾਂ ਦਾ ਇਕਨੋਮਿਕ ਇਨਵਾਇਰਨਮੈਂਟ ਇਸ ਟਾਈਮ ਅਰਥਚਾਰਾ ਬਣਿਆ ਪਿਆ ਆ ਵੀ ਕਹਿੰਦੇ ਵੀ ਅਜੇ ਤੱਕ ਕੋਈ ਸਾਨੂੰ ਸਾਈਨ ਨਹੀਂ ਨਜ਼ਰ ਆ ਰਿਹਾ ਵੀ ਮਟੀਰੀਅਲ ਜਿਹੜਾ ਉਹ ਵੀਕ ਹੋ ਜਾਊਗਾ ਜਾਂ ਜੇ ਰੇਟ ਕਟਿੰਗ ਸਾਈਕਲ ਆਪਾਂ ਜੇ ਸ਼ੁਰੂ ਵੀ ਕਰਦੇ ਆ ਤਾਂ ਉਹਦੇ ਨਾਲ ਕੋਈ ਮੁਸ਼ਕਲਾਂ ਆਉਣਗੀਆਂ। ਉਹ ਹੁਣ ਸਾਨੂੰ ਮੁਸ਼ਕਲਾਂ ਜਿਹੜੀਆਂ ਉਹ ਘੱਟ ਨਜ਼ਰ ਆ ਰਹੀਆਂ ਆ। ਇਨਫੈਕਟ ਇਕਨੋਮੀ ਜਿਹੜੀ ਇਸ ਦੇ ਨਾਲ ਹੋਰ ਬੈਟਰ ਜਿਹੜੀ ਉਹ ਹੋਊਗੀ। ਸੋ ਲੈਟਸ ਸੀ ਜਰੋਮ ਪਾਵਲ ਹੋਣਾ ਦੀ ਇਹ ਜਿਹੜੀ ਭਵਿੱਖਬਾਣੀ ਆ ਕਿੰਨੀ ਕੁ ਸੱਚੀ ਜਿਹੜੀ ਆ ਉਹ ਸਾਬਤ ਹੁੰਦੀ ਆ। ਪਰ 2 ਹੋਰ ਇੰਟਰਸਟ ਰੇਟ ਕੱਟਸ ਦੇ ਲਈ ਲੋਕ ਜਿਹੜੇ ਆ ਉਹ ਬੇਸਿਕਲੀ ਤਿਆਰੀ ਵਿੱਢੀ ਬੈਠੇ ਨੇ। ਬਿਲਕੁਲ। ਸੋ ਇਹਦੇ ਨਾਲ ਹੀ ਜੇ ਰਿਲੇਟਡ ਖਬਰ ਸਾਂਝੀ ਕਰੀਏ ਤੇ ਜਿਹੜੀ ਸਟਾਕ ਮਾਰਕੀਟ ਜੇ ਅੱਜ ਦੀ ਗੱਲ ਕਰਦੇ ਜਾਈਏ, ਨੈਸਡੈਕ ਜੋ ਆ ਉਹ ਡਾਊਨ ਗਿਆ ਆ ਕਿਉਂਕਿ ਜਿਹੜਾ ਜੌਬ ਤੇ ਇਕਨੋਮਿਕ ਡਾਟਾ ਆ ਉਹ ਮਿਕਸ ਆਇਆ ਆ ਤੇ ਆਇਲ ਦੀਆਂ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹ ਅਪ ਗਈਆਂ ਹੈਗੀਆਂ ਕਿਉਂਕਿ ਇਰਾਨ ਮਿਸਲ ਅਟੈਕ ਦੀ ਤਿਆਰੀ ਕਰ ਰਿਹਾ ਆ ਤੇ ਜੇ ਹੁੰਦਾ ਆ ਤੇ ਉਹਦੇ ਨਾਲ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਹੋਰ ਉੱਪਰ ਜਾਣਗੀਆਂ। ਫਰੈਸ਼ ਜੌਬ ਤੇ ਮੈਨੂਫੈਕਚਰਿੰਗ ਡਾਟਾ ਜਿਹੜਾ ਹੈ ਉਹਦੇ ਨਾਲ ਥੋੜ੍ਹੀ ਜਿਹੀਆਂ ਜੌਬਸ ਅਪ ਗਈਆਂ ਪਰ ਓਵਰਆਲ ਕਹਿੰਦੇ ਪਈ ਹਜੇ ਵੀ ਅਮਰੀਕਾ ਦੇ ਵਿੱਚ 8.04 ਮਿਲੀਅਨ ਜੌਬਸ ਅਵੇਲੇਬਲ ਹੈਗੀਆਂ ਆ। ਜੁਲਾਈ ਮਹੀਨੇ ਦੇ ਵਿੱਚ 7.71 ਮਿਲੀਅਨ ਜੌਬਸ ਅਵੇਲੇਬਲ ਸੀਗੀਆਂ ਜੀ। ਤੇ ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਦਿਨਾਂ 'ਚ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਪਈ ਇੰਡੀਆ ਦੇ ਵਿੱਚ ਜਿਹੜੇ ਅਮਰੀਕਨ ਕੌਂਸਲੇਟ ਆਫਿਸ ਆ ਉੱਥੇ ਬਹੁਤ ਸਾਰੇ ਲੋਕ ਅਪੁਆਇੰਟਮੈਂਟਸ ਬਣਾਉਣ ਦੀ ਕੋਸ਼ਿਸ਼ ਕਰਦੇ। ਕਿਸੇ ਨੇ ਵਿਜ਼ਟਰ ਵੀਜ਼ਾ ਲੈਣਾ, ਕਿਸੇ ਨੇ ਸਟੂਡੈਂਟ ਵੀਜ਼ਾ, ਕਿਸੇ ਨੇ H1 ਜਾਂ ਹੋਰ। ਜੋ ਉੱਥੇ ਕਰਪਟ ਜਿਹੜੇ ਕੰਸਲਟੈਂਟਸ ਆ ਉਹ ਕੰਪਨੀਆਂ ਆ ਉਹਨਾਂ ਨੇ ਆਲਰੇਡੀ ਜਿਹੜੀਆਂ ਆਕੂਪਾਈ ਕਰ ਲੈਂਦੇ ਆ ਉਹ ਅਪੁਆਇੰਟਮੈਂਟਸ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਸੈੱਲ ਕਰਦੇ ਆ। ਕੋਈ 40,000 ਕੋਈ 50,000 ਕੋਈ ਲੱਖ ਰੁਪਈਏ ਤਾਈਂ ਸ਼ਰੇਆਮ ਜਿੱਦਾਂ ਫਰਾਡ ਚੱਲ ਰਿਹਾ ਹੈਗਾ। ਸੋ ਇਹ ਬਹੁਤ ਸਾਰੇ ਲੋਕ ਕੰਪਲੇਨ ਵੀ ਕਰ ਰਹੇ ਆ। ਸਾਡੇ ਆਫਿਸ ਵੀ ਕਾਲਾਂ ਆਈਆਂ ਸੀ ਵੀ ਕਿੱਥੇ ਕੰਪਲੇਨ ਕੀਤੀ ਜਾਵੇ। ਤੁਸੀਂ ਜਿਹੜਾ ਇੰਡੀਆ ਦੇ ਵਿੱਚ US ਦੇ ਅੰਬੈਸਡਰ ਹੈਗੇ ਆ ਐਰਿਕ ਗਾਰਸੈਟੀ ਉਹਨਾਂ ਨੂੰ ਈਮੇਲ ਕਰ ਸਕਦੇ ਹੋ, ਲਿਖ ਸਕਦੇ ਹੋ। ਪਰ ਅੱਜ US ਦੀ ਜਿਹੜੀ ਅੰਬੈਸੀ ਆ ਉਹਨਾਂ ਨੇ ਇੰਡੀਆ ਦੇ ਵਿੱਚ ਅਨਾਉਂਸ ਕੀਤਾ ਵੀ ਉਹ 2.5 ਲੱਖ ਵੀਜ਼ਾ ਅਪੁਆਇੰਟਮੈਂਟਸ ਜਿਨ੍ਹਾਂ ਦੇ ਵਿੱਚ ਟਰੈਵਲਰਸ ਆ, ਟੂਰਿਸਟਸ ਆ, ਸਕਿਲਡ ਵਰਕਰਸ ਆ, ਸਟੂਡੈਂਟਸ ਉਹ ਹੋਰ ਐਡ ਕਰਨ ਜਾ ਰਹੇ ਆ। ਸੋ ਇਹਦੇ ਨਾਲ ਤਾਂ ਕਿ ਥੋੜ੍ਹੀ ਜਿਹੀ ਲੋਕਾਂ ਨੂੰ ਜਿਹੜੀ ਸੌਖ ਆ ਉਹ ਮਿਲ ਜਾਵੇ। 1.2 ਮਿਲੀਅਨ ਇੰਡੀਅਨ ਟਰੈਵਲਰਸ ਜਿਹੜੇ ਆ ਉਹ ਇਸ ਸਾਲ ਦੇ ਵਿੱਚ USA 'ਚ ਟਰੈਵਲ ਕਰ ਚੁੱਕੇ ਹੈਗੇ ਆ ਜਨਵਰੀ ਤੋਂ ਲੈ ਕੇ ਸਤੰਬਰ 30 ਤਾਈਂ। ਸੋ 12 ਲੱਖ ਦੇ ਕਰੀਬ ਤੇ 35% ਇਨਕਰੀਜ਼ ਹੋਇਆ ਪਿਛਲੇ ਸਾਲ ਨਾਲੋਂ। 6 ਮਿਲੀਅਨ ਇੰਡੀਅਨਸ ਦੇ ਕੋਲ ਆਲਰੇਡੀ ਨਾਨ ਇਮੀਗ੍ਰੈਂਟ ਵੀਜ਼ਾ ਹੈਗਾ ਟੂ ਵਿਜ਼ਿਟ US ਤੇ ਕਹਿੰਦੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ US ਕੌਂਸਲੇਟ ਆਫਿਸ ਆ ਇੰਡੀਆ ਦੇ ਵਿੱਚ ਉਹ ਵੀਜ਼ੇ ਇਸ਼ੂ ਕਰਦਾ ਹੈਗਾ। ਜਿਹੜੇ US ਦੇ ਇਨਵੈਸਟਰ ਆ ਇੰਡੀਆ ਨੂੰ ਐਰਿਕ ਗਾਰਸੈਟੀ ਹੋਣੀ ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਵੀਜ਼ਾ ਪ੍ਰੋਸੈਸ ਨੂੰ ਇੰਪਰੂਵ ਕਰਨ ਦੀ ਜਿਹੜੀ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਤੇ ਉਸੇ ਕਰਕੇ ਕਹਿੰਦੇ ਵੀ ਅਸੀਂ ਜਿਹੜੇ ਆ 2.5 ਲੱਖ ਵੀਜ਼ਾ ਅਪੁਆਇੰਟਮੈਂਟਸ ਹੋਰ ਐਡ ਕੀਤੀਆਂ ਹੈਗੀਆਂ। ਸੋ ਉਹ ਕਹਿੰਦੇ ਵੀ 4 ਕੌਂਸਲੇਟ ਆਫਿਸਸ ਇੰਡੀਆ ਦੇ ਵਿੱਚ ਕਹਿੰਦੇ ਵੀ ਪੂਰੇ ਲਗਾਤਾਰ ਟਾਇਰਲੈਸਲੀ ਉਹ ਕੰਮ ਕਰ ਰਹੇ ਆ ਵੀ ਜਿੰਨੀ ਜ਼ਿਆਦਾ ਡਿਮਾਂਡ ਆ ਉਸ ਨੂੰ ਕਵਰ ਕਰਨ ਦੇ ਲਈ। ਸੋ ਇਹ ਗੋਡਾ ਕਈ ਲੋਕਾਂ ਨੂੰ ਜਿਹੜੀਆਂ ਨਹੀਂ ਅਪੁਆਇੰਟਮੈਂਟ ਮਿਲਦੀਆਂ ਹੋਪਫੁਲੀ 2.5 ਲੱਖ ਹੋਰ ਇਹਨਾਂ ਨੇ ਐਡ ਕੀਤੀਆਂ ਹੈਗੀਆਂ ਤੇ ਉਹਦੇ ਨਾਲ ਲੋਕਾਂ ਨੂੰ ਅਪੁਆਇੰਟਮੈਂਟਸ ਮਿਲਣਗੀਆਂ ਜੀ। ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ। ਈਰਾਨ ਨੇ ਹਮਲਾ ਸ਼ੁਰੂ ਕਰ ਦਿੱਤਾ ਹੈ। ਮਿਜ਼ਾਈਲਸ ਜਿਹੜੀਆਂ ਉਹ ਲਾਂਚ ਕਰ ਦਿੱਤੀਆਂ ਆ ਇਜ਼ਰਾਈਲ ਦੇ ਵੱਲ ਨੂੰ। ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਇਸ ਚੀਜ਼ ਦੀ ਪੁਸ਼ਟੀ ਜਿਹੜੀ ਉਹ ਕੀਤੀ ਆ। ਕਹਿੰਦੇ ਇਜ਼ਰਾਈਲ ਦੇ ਵਿੱਚ ਇਸ ਟਾਈਮ ਸਾਇਰਨਸ ਜਿਹੜੇ ਆ ਉਹ ਗੂੰਜ ਰਹੇ ਨੇ। ਮਿਡਲ ਈਸਟ ਦੇ ਵਿੱਚ ਇਹ ਇੱਕ ਅਜਿਹਾ ਮੰਜ਼ਰ ਜਿਹੜਾ ਉਹ ਬਣਿਆ ਜਿਸ ਤੋਂ ਬਾਅਦ ਦੇ ਵਿੱਚ ਹਾਲਾਤ ਉੱਥੇ ਹੋਰ ਵੀ ਜ਼ਿਆਦਾ ਵਿਗੜ ਸਕਦੇ ਨੇ। ਇਜ਼ਰਾਈਲ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲ ਲਾਂਚ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਆ। ਉਧਰ ਇਜ਼ਰਾਈਲ ਦੀ ਨੈਸ਼ਨਲ ਐਮਰਜੈਂਸੀ ਸਰਵਿਸ ਨੇ ਕਿਹਾ ਆ ਜਾਫਾ ਨੇਬਰਹੁੱਡ ਦੇ ਵਿੱਚ ਤੈਲ ਅਵੀਵ ਦੇ ਵਿੱਚ ਸ਼ੂਟਿੰਗ ਅਟੈਕ ਉੱਥੇ ਹੋਇਆ ਜਿਸ ਦੇ ਵਿੱਚ ਕਈ ਕੈਜੂਅਲਟੀਜ਼ ਹੋਈਆਂ, ਕਈਆਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉੱਥੇ ਆਈ ਹੈਗੀ ਆ। ਉਧਰ ਟਰਕੀ ਨੇ ਲੈਬਨਾਨ ਦੇ ਵਿੱਚੋਂ ਆਪਣੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਜਿਹੜਾ ਉਹ ਕੱਢਣ ਦੀ ਜਿਹੜੀ ਤਿਆਰੀ ਆ ਉਹ ਵਿੱਢ ਲਈ ਹੈਗੀ ਆ।
ਜਿਹੜੀ ਇਹ ਈਰਾਨ ਨੇ ਹੁਣ ਹਮਲਾ ਸ਼ੁਰੂ ਕੀਤਾ ਆ ਇਜ਼ਰਾਈਲ ਦੇ ਉੱਤੇ, ਇਹ ਕਿੰਨੀਆਂ ਮਿਜ਼ਾਈਲਸ ਲਾਂਚ ਕੀਤੀਆਂ ਆ, ਕਿੰਨੇ ਥਾਵਾਂ ਦੇ ਉੱਤੇ ਆ, ਇਹ ਜਿਹੜੀ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਹੋਵੇਗੀ। ਪਰ IDF ਇਸ ਟਾਈਮ ਇਜ਼ਰਾਈਲੀਆਂ ਨੂੰ ਕਹਿ ਰਿਹਾ ਆ ਵੀ ਜਿਹੜੀਆਂ ਪ੍ਰੋਟੈਕਟਡ ਸਪੇਸਿਸ ਆ ਉੱਥੇ ਜਿਹੜਾ ਉਹ ਜਾਣਾ ਸ਼ੁਰੂ ਕਰ ਦੇਵੋ। ਇਸ ਟਾਈਮ ਈਰਾਨ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਜਿਹੜੀਆਂ ਮਿਜ਼ਾਈਲਸ ਆ ਉਹ ਲਾਂਚ ਕਰ ਦਿੱਤੀਆਂ ਗਈਆਂ ਹੈਗੀਆਂ ਆ। ਸੋ ਇਹ ਹੁਣੇ ਕੁਝ ਮਿੰਟ ਪਹਿਲਾਂ ਹੀ ਜਿਹੜਾ ਇਹ ਹੋਇਆ ਆ। ਇਜ਼ਰਾਈਲ ਡਿਫੈਂਸ ਫੋਰਸਿਸ ਨੇ ਜਿੱਥੇ ਵੀ ਇਜ਼ਰਾਈਲੀ ਰਹਿ ਰਹੇ ਆ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਜਿਹੜਾ ਉਹ ਆਖ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਕੋਸ਼ਿਸ਼ ਪਤਾ ਨਹੀਂ ਹੁਣ ਮਿੰਟਾਂ 'ਚ ਘੰਟਿਆਂ 'ਚ ਕਦੋਂ ਤੱਕ ਜਿਹੜੀਆਂ ਇਹ ਮਿਜ਼ਾਈਲਸ ਆ ਇਜ਼ਰਾਈਲ ਤੱਕ ਪਹੁੰਚਦੀਆਂ ਆ, ਤੇ ਇਜ਼ਰਾਈਲ ਦਾ ਜਿਹੜਾ ਆਇਰਨ ਡੋਮ ਆ ਇਸ ਦਾ ਕਿਸ ਤਰੀਕੇ ਦੇ ਨਾਲ ਜਵਾਬ ਜਿਹੜਾ ਉਹ ਦੇ ਪਾਊਗਾ। ਇਸ ਟਾਈਮ ਪੂਰੀ ਤਰ੍ਹਾਂ ਮਿਡਲ ਈਸਟ ਦੇ ਵਿੱਚ ਰੈੱਡ ਅਲਰਟ ਜਾਰੀ ਜਿਹੜੇ ਉਹ ਹੋ ਚੁੱਕੇ ਨੇ। ਜੀ ਬਿਲਕੁਲ। ਸੋ ਦੁਨੀਆ ਜਿਹੜੀ ਆ ਉਹ ਜੰਗ ਵੱਲ ਜਿਹੜੀ ਵੱਧਦੀ ਜਾ ਰਹੀ ਆ। ਹਜੇ ਤੱਕ ਜਿਹੜਾ ਯੂਕਰੇਨ ਤੇ ਰਸ਼ੀਆ ਵਾਲੀ ਜਿਹੜੀ ਲੜਾਈ ਆ ਉਹ ਉੱਦਾਂ ਹੀ ਹੈਗੀ ਆ, ਤੇ ਇੱਧਰੋਂ ਹੁਣ ਈਰਾਨ ਤੇ ਇਜ਼ਰਾਈਲ, ਪਹਿਲਾਂ ਇਜ਼ਰਾਈਲ ਵਾਲੇ ਪਾਲਸਤੀਨੀਅਨ ਵਾਲੇ ਏਰੀਏ ਤੇ ਲੈਬਨਾਨ ਵਾਲੇ ਏਰੀਏ 'ਚ ਉਹਨਾਂ ਨੇ ਆਲਰੇਡੀ ਅਟੈਕ ਕਰਨਾ ਸ਼ੁਰੂ ਕੀਤਾ ਸੀ। ਹੁਣ ਈਰਾਨ ਵੀ ਜਿਹੜਾ ਆ ਇਹਦੇ ਵਿੱਚ ਇਨਵੋਲਵ ਹੋ ਗਿਆ ਹੈਗਾ। ਜੀ ਬਿਲਕੁਲ। ਸੋ ਬ੍ਰੇਕਿੰਗ ਨਿਊਜ਼ ਇਹੀ ਆ ਵੀ ਈਰਾਨ ਨੇ ਜਿਹੜਾ ਉਹ ਹਮਲਾ ਸ਼ੁਰੂ ਕਰ ਦਿੱਤਾ ਆ ਇਜ਼ਰਾਈਲ ਦੇ ਉੱਤੇ, ਜਿਹੜੀਆਂ ਬੈਲਿਸਟਿਕ ਮਿਜ਼ਾਈਲਸ ਆ ਉਹਨਾਂ ਦੇ ਨਾਲ ਜਿਹੜੀ ਉਹ ਸ਼ੁਰੂ ਕਰ ਦਿੱਤਾ ਆ। ਇੱਕ ਛੋਟੀ ਜਿਹੀ ਬ੍ਰੇਕ ਲਾ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਫੇਰ, ਤੇ ਹੋਰ ਰਹਿ ਗਈਆਂ ਖਬਰਾਂ ਜਾਂ ਇਸ ਦੇ ਵਿੱਚ ਹੋਰ ਕੀ ਅਪਡੇਟਸ ਆਉਂਦੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਉਹ ਆਪਾਂ ਸ਼ੇਅਰ ਕਰਾਂਗੇ। ਮਿਲਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੋਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਆ, ਕੈਲੀਫੋਰਨੀਆ 'ਚ ਇਸ ਟਾਈਮ ਬਹੁਤ ਜ਼ਿਆਦਾ ਗਰਮੀ ਵੱਧ ਰਹੀ ਆ। ਅਕਤੂਬਰ ਮਹੀਨੇ ਦੇ ਵਿੱਚ ਕਹਿੰਦੇ ਭਈ ਲਗਭਗ ਕੈਲੀਫੋਰਨੀਆ ਦੇ ਮੇਜਰ ਏਰੀਏਜ਼ ਜਿਹੜੇ ਆ ਉੱਥੇ 100 ਡਿਗਰੀ ਤੋਂ ਵੀ ਵੱਧ ਜਿਹੜਾ ਟੈਂਪਰੇਚਰ ਪਹੁੰਚ ਜਾਣਾ। ਸੈਂਟਰਲ ਵੈਲੀ ਦੇ ਵਿੱਚ ਵੀ, ਸੈਕਰਾਮੈਂਟੋ ਵਾਲਾ ਜਿਹੜਾ ਏਰੀਆ ਵੀ। ਸੋ ਕੈਲੀਫੋਰਨੀਆ ਦੇ ਵਿੱਚ ਅਕਤੂਬਰ ਮੰਥ ਨੂੰ ਫਾਇਰ ਮੰਥ ਕਰਕੇ ਵੀ ਜਾਣਿਆ ਜਾਂਦਾ ਹੈਗਾ। ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ ਜਿਹੜਾ ਅੱਜ 100 ਡਿਗਰੀ ਤੱਕ ਟੈਂਪਰੇਚਰ ਜਾਊਗਾ। ਇਸੇ ਤਰ੍ਹਾਂ ਸੈਂਟਰਲ ਵੈਲੀ 'ਚ ਇਹ ਸਨ 2012 'ਚ ਇੰਨਾ ਹੋਇਆ ਸੀ, ਅੱਜ ਤੋਂ 12 ਸਾਲ ਪਹਿਲਾਂ। ਤੇ ਬੁੱਧਵਾਰ ਨੂੰ ਵੀ ਜਿਹੜਾ ਟੈਂਪਰੇਚਰ ਆ ਬਹੁਤ ਹਾਈ ਰਹੂਗਾ ਜੀ। ਆਉਂਦੇ ਸ਼ਨੀਚਰਵਾਰ ਤੱਕ 100 ਤੋਂ ਉੱਤੇ ਜਿਹੜਾ ਟੈਂਪਰੇਚਰ ਆ ਰਹਿਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ ਅਗਲੇ 4-5 ਦਿਨ। ਸ਼ਨੀਚਰਵਾਰ ਨੂੰ ਪ੍ਰੋਗਰਾਮ ਸੰਦਲੀ ਪੈੜਾ ਵੀ ਆ ਰਿਹਾ ਆ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਜਿਹੜੇ ਸਾਂਝੇ ਜਿਹੜੇ ਉਸ ਦੇ ਸਦਕਾ, ਉਪਰਾਲੇ ਦੇ ਸਦਕਾ, ਜਿੱਦਾਂ ਪਿਛਲੀ ਵਾਰ ਹੋਇਆ ਸੀ ਇਸ ਤਰੀਕੇ ਦੇ ਨਾਲ ਇਸ ਵਾਰ ਜਿਹੜਾ ਉਹ ਦੱਸਿਆ ਉੱਥੇ ਜਿਹੜਾ ਉਹ ਸਾਰਿਆਂ ਨੂੰ ਪਹੁੰਚਣ ਦੇ ਲਈ ਫਿਰ ਅਸੀਂ ਬੇਨਤੀ ਜਿਹੜੀ ਉਹ ਕਰਦੇ ਹਾਂ। ਮੌਸਮ ਜਿਹੜਾ ਉਹ ਠੀਕ ਆ, ਹਾਂ ਥੋੜ੍ਹਾ ਬਹੁਤਾ ਗਰਮ ਆ ਪਰ ਖੁਸ਼ਗਵਾਰ ਜਿਹੜਾ ਉਹ ਰਹਿਣ ਵਾਲਾ ਆ। ਮੀਂਹ ਮੂੰਹ ਦਾ ਇਸ ਵਾਰ ਜਿਹੜਾ ਉਹ ਕੋਈ ਵੀ ਖਤਰਾ ਨਹੀਂ ਆ। ਸੋ ਪਰਿਵਾਰਕ ਪ੍ਰੋਗਰਾਮ ਜਿਹੜਾ ਆ ਉਹ ਇਸ ਟਾਈਮ ਦੇ ਉੱਤੇ ਜਿਹੜਾ ਉਹ ਹੋਵੇਗਾ। ਸੋ ਇਹ ਜਿਹੜੀ ਚੀਜ਼ ਆ ਜ਼ਰੂਰ ਸੰਦਲੀ ਪੈਣਾ ਪ੍ਰੋਗਰਾਮ ਦੇ ਵਿੱਚ ਸਾਰੇ ਜਾਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਸੋ ਸੈਟਰਡੇ ਨੂੰ ਆ 5 ਤਰੀਕ ਨੂੰ ਆ ਸਵੇਰੇ 11 ਵਜੇ ਤੋਂ ਜਿਹੜਾ ਉਹ ਲੈ ਕੇ ਇਹ ਜਿਹੜੇ ਪ੍ਰੋਗਰਾਮ ਆ ਉਹ ਸ਼ਾਮ ਤੱਕ 5-6 ਵਜੇ ਤੱਕ ਜਿਹੜਾ ਉਹ ਚੱਲੇਗਾ। ਸੋ ਪਰਿਵਾਰਕ ਮਾਹੌਲ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਸੰਦਲੀ ਪੈੜਾ ਜਿਹੜਾ ਉਹ ਹੋਣ ਜਾ ਬੱਚਿਆਂ ਦੀਆਂ ਵੀ ਗੇਮਾਂ ਹੈਗੀਆਂ ਆ ਬਹੁਤ ਵਧੀਆ, ਜਿੱਦਾਂ ਜਿਹੜੀਆਂ ਪੁਰਾਣੀਆਂ ਗੇਮਸ ਆਪਣੇ ਪਿੰਡਾਂ 'ਚ ਹੁੰਦੀਆਂ ਸੀ ਉੱਦਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਬੀਬੀਆਂ ਲਈ, ਬੱਚਿਆਂ ਲਈ। ਤੇ ਇਨਾਮ ਵੀ ਦਿੱਤੇ ਜਾਣਗੇ ਤੇ ਬਦਾਮ ਵੀ ਦਿੱਤੇ ਜਾਣਗੇ। ਰਾਜਕਰਮੀਤ ਸਿੰਘ ਜੀ ਬਿਲਕੁਲ ਜੀ। ਇਨਾਮਾਂ ਦੇ ਵਿੱਚ ਜਿਹੜਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਜਿਹੜੇ ਇਨਾਮ ਆ ਉਹ ਸਪਾਂਸਰ ਇਸ ਦੇ ਵਿੱਚ ਜਿਹੜੇ ਉਹ ਕੀਤੇ ਆ। ਸੋ ਡਰਾਈ ਫਰੂਟ ਦੇ ਜਿਹੜੇ ਪੈਕੇਜਸ ਆ ਇਨਾਮ ਦੇ ਵਿੱਚ ਉਹ ਜਿਹੜੇ ਜਿੱਤਣ ਵਾਲਿਆਂ ਨੂੰ ਇਹਨਾਂ ਜਿਹੜਾ ਵੀ ਹਿੱਸਾ ਲੈ ਰਿਹਾ ਆ ਜਿਹੜਾ ਵੀ ਜਿੱਤੇਗਾ ਉਹਨਾਂ ਨੂੰ ਜੇ ਇਸ ਦੇ ਵਿੱਚ ਜਿਹੜੇ ਉਹ ਦਿੱਤੇ ਜਾਣਗੇ। ਸੋ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ ਵੀ ਧੰਨਵਾਦ। ਜੇ ਹੋਰ ਵੀ ਕੋਈ ਜਣਾ ਕੋਈ ਇਹਨਾਂ ਚੀਜ਼ਾਂ ਨੂੰ ਕੋਈ ਸਪਾਂਸਰ ਕਰਨਾ ਚਾਹੁੰਦਾ, ਇਸ ਪ੍ਰੋਗਰਾਮ ਨੂੰ ਓਵਰਆਲ ਹੈਲਪ ਕਰਨਾ ਚਾਹੁੰਦਾ ਆ, ਵੋਲੰਟੀਅਰਸ ਦੀ ਵੀ ਜ਼ਰੂਰਤ ਆ। ਸੋ ਜ਼ਰੂਰ ਤੁਸੀਂ ਜਿਹੜਾ ਉਹ ਹਾਜ਼ਰੀ ਵੀ ਲਵਾਓ ਤੇ ਨਾਲ ਦੇ ਨਾਲ ਜਿਹੜਾ ਇਸ ਦੇ ਵਿੱਚ ਤੁਸੀਂ ਸ਼ਿਰਕਤ ਵੀ ਜਿਹੜੀ ਉਹ ਕਰਨੀ ਆ ਤੇ ਮਦਦ ਵੀ ਤੁਸੀਂ ਜਿਹੜੀ ਉਹ ਕਰ ਸਕਦੇ ਆ। ਤੇ ਉਸ ਦੇ ਲਈ ਵੋਲੰਟੀਅਰ ਦੇ ਲਈ ਜਾਂ ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰੋ 408 722 7698 ਦੇ ਉੱਤੇ। ਤੇ ਆਪਣਾ ਸਮਾਂ ਵੀ ਦੱਸ ਦਿਓ ਰਾਜਕਰਮੀਤ ਸਿੰਘ ਜੀ। ਜੀ ਬਿਲਕੁਲ ਜੀ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ ਜਿਹੜੇ ਉਹ 5 ਤੋਂ 6 ਵਜੇ ਤੱਕ ਜਿਹੜਾ ਆ 5 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਖੁੱਲ੍ਹਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ। ਸੋ ਪਰਿਵਾਰਕ ਮਾਹੌਲ 'ਚ ਹਾਸਾ ਠੱਠਾ, ਖੇਡਾਂ, ਇਹ ਸਾਰਾ ਕੁਛ ਜਿਹੜਾ ਉਹ ਹੋਊਗਾ। ਤੇ ਵੱਖ-ਵੱਖ ਜਿਹੜੇ ਇਹਨਾਂ ਪ੍ਰੋਗਰਾਮ 'ਚ ਜਿਹੜਾ ਭਾਗ ਲੈਣ ਵਾਲੇ ਜਿੱਤਣ ਵਾਲਿਆਂ ਨੂੰ ਜਿਹੜੇ ਆ ਉਸ ਵਿਸ਼ੇਸ਼ ਇਨਾਮ ਵੀ ਜਿਹੜੇ ਉਹ ਦਿੱਤੇ ਜਿਹੜੇ ਉਹ ਜਾਣਗੇ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਵਾਈਸ ਪ੍ਰੈਜ਼ੀਡੈਂਟ ਡੀਬੇਟ ਜਿਹੜਾ ਅੱਜ ਹੋਣ ਜਾ ਰਿਹਾ ਹੈ, ਅੱਜ ਇਹ ਇਸ ਮੌਕੇ ਹੋਣ ਜਾ ਰਿਹਾ ਜਦ ਇਰਾਨ ਨੇ ਕਹਿੰਦੇ ਵੀ ਕਈ ਜਿਹੜੀਆਂ ਮਿਜ਼ਾਈਲਸ ਆ ਇਜ਼ਰਾਈਲ ਦੇ ਵੱਲ ਨੂੰ ਜਿਹੜੀਆਂ ਉਹ ਦਾਗ ਦਿੱਤੀਆਂ ਹੈਗੀਆਂ ਆ। ਸੋ ਉਸ ਦੀ ਕਹਿ ਲਓ ਵੀ ਛਾਂ ਹੇਠ ਅੱਜ ਦਾ ਜਿਹੜਾ ਇਹ ਡੀਬੇਟ ਆ ਉਹ ਹੋਣ ਜਾ ਰਿਹਾ ਆ। ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਉੱਤੇ ਉੱਦਾਂ ਲੋਕਾਂ ਦੀ ਕੋਈ ਬਾਹੜੀ ਅੱਖ ਨਹੀਂ ਰਹਿੰਦੀ ਹੁੰਦੀ, ਕੋਈ ਜ਼ਿਆਦਾ ਸਿਗਨੀਫੀਕੈਂਸ ਨਹੀਂ ਹੁੰਦਾ। ਪਰ ਇਸ ਵਾਰ ਕਹਿੰਦੇ ਵੀ ਇਸ ਦੇ ਸਟੇਕਸ ਕਾਫੀ ਹਾਈ ਆ ਪਹਿਲਾਂ ਦੇ ਇਲੈਕਸ਼ਨ ਈਅਰਸ ਦੇ ਮੁਕਾਬਲੇ। ਉਹ ਇਸ ਲਈ ਵੀ ਬਹੁਤ ਸਾਰੇ ਜਿਹੜੇ ਅਨਡਿਸਾਈਡਡ ਵੋਟਰਸ ਆ ਉਹਨਾਂ ਨੂੰ ਆਪਣੇ ਵੱਲ ਨੂੰ, ਖਾਸ ਕਰਕੇ ਸਵਿੰਗ ਸਟੇਟ ਦੇ ਵਿੱਚ ਉਹਨਾਂ ਨੂੰ ਆਪਣੇ ਵੱਲ ਨੂੰ ਜਿਹੜਾ ਉਹ ਲੈ ਕੇ ਆਉਣ ਦੇ ਲਈ ਲੋਕ ਦੇਖਣਗੇ ਵੀ ਕੀ ਪਾਲਿਸੀਜ਼ ਦੇ ਉੱਤੇ ਜਿਹੜੀਆਂ ਉਹ ਗੱਲਾਂ ਹੋਣਗੀਆਂ। ਨਿਊਯਾਰਕ ਸਿਟੀ ਦੇ ਵਿੱਚ ਅੱਜ 90 ਮਿੰਟ ਦਾ ਜਿਹੜਾ ਇਹ ਡੀਬੇਟ ਆ ਉਹ CBS ਨਿਊਜ਼ ਦੇ ਦੁਆਰਾ ਜਿਹੜਾ ਉਹ ਕਰਵਾਇਆ ਜਿਹੜਾ ਉਹ ਜਾਣਾ ਹੈਗਾ ਆ। ਜੂਨ ਮਹੀਨੇ ਦੇ ਵਿੱਚ ਟਰੰਪ ਅਤੇ ਜੋ ਬਾਈਡਨ ਹੋਣਾ ਦਾ ਵੀ ਜਿਹੜਾ ਡਿਬੇਟ ਆ ਉਹ ਕਰਵਾਇਆ ਸੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਮਲਾ ਹੈਰਿਸ ਤੇ ਟਰੰਪ ਹੋਣਾ ਦਾ ਡਿਬੇਟ ਜਿਹੜਾ ਉਹ ਹੋਇਆ। ਤੇ ਅੱਜ ਟਰੰਪ ਹੋਣਾ ਦੀ ਟਿਕਟ ਤੋਂ JD ਵੈਂਸ ਤੇ ਕਮਲਾ ਹੈਰਿਸ ਹੋਣਾ ਦੀ ਟਿਕਟ ਤੋਂ ਟਿਮ ਵਾਲਜ਼ ਉਹ ਆਪਸ ਦੇ ਵਿੱਚ ਆਮੋ ਸਾਹਮਣੇ ਜਿਹੜੇ ਗੁੱਥਮ ਗੁੱਥਾ ਜਿਹੜਾ ਉਹ
ਹੋਣਗੇ ਤੇ ਦੇਖਦੇ ਹਾਂ ਵੀ ਇਸ ਦਾ ਓਵਰਆਲ ਜਿਹੜਾ ਉਹ ਕਿੱਦਾਂ ਅਸਰ ਰਹਿੰਦਾ ਆ। ਨਵੀਆਂ ਜਿਹੜੀਆਂ ਪੋਲਿੰਗਸ ਦੇ ਵਿੱਚ ਨੇਸ਼ਨ ਵਾਈਡ ਜਿਹੜੀ ਕਮਲਾ ਹੈਰਿਸ ਆ ਟਰੰਪ ਹੁਣਾਂ ਦੇ ਨਾਲੋਂ 3 ਪਰਸੈਂਟੇਜ ਪੁਆਇੰਟ ਜਿਹੜੀ ਉਹ ਉੱਤੇ ਚੱਲ ਰਹੀ ਆ, ਤੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਕੋਈ ਵੀ ਕੈਂਡੀਡੇਟ ਇੱਕ ਦੂਜੇ ਤੋਂ ਜਿੱਥੇ ਵੀ ਕੋਈ ਲੀਡ ਕਰ ਰਿਹਾ 2 ਪੁਆਇੰਟ ਤੋਂ ਵੱਧ ਜਿਹੜਾ ਉਹ ਲੀਡ ਜਿਹੜਾ ਉਹ ਨਹੀਂ ਹੈਗੀ। ਸੋ ਦੇਖੋ ਕੀ ਬਣਦਾ ਹੈ, ਇਹ ਡਿਬੇਟ ਦੇ ਨਾਲ ਕੀ ਜਿਹੜਾ ਉਹ ਚੇਂਜਸ ਆਉਂਦੀਆਂ ਆ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਲੱਗਦਾ ਇਹੀ ਆ ਹਰਜੋਤ ਸਿੰਘ ਜੀ ਵੀ ਜਿੱਥੇ ਇਕਨੋਮਿਕ ਪਾਲਿਸੀ, ਇਮੀਗ੍ਰੇਸ਼ਨ ਤੇ ਉਹਦੇ ਨਾਲ ਦੇ ਨਾਲ ਮਿਡਲ ਈਸਟ ਦੇ ਵਿੱਚ ਜੋ ਕੁਝ ਇਹ ਜਿਹੜਾ ਚੱਲ ਰਿਹਾ ਆ ਉਸ ਨੂੰ ਉਹ ਜਿਹੜਾ ਮੁੱਖ ਕੇਂਦਰ ਬਿੰਦੂ ਜਿਹੜਾ ਅੱਜ ਦੇ ਦੁਆਰਾ ਜਿਹੜਾ ਉਹ ਉੱਥੇ ਰਹਿਣ ਵਾਲਾ ਆ। ਇਰਾਨ ਤੇ ਇਜ਼ਰਾਈਲ ਦੇ ਵਿੱਚ ਜੋ ਕੌਨਫਲਿਕਟ ਇਸ ਟਾਈਮ ਜੋ ਵਧਿਆ ਆ, ਜੈਰੂਸਲਮ ਤੋਂ ਇਹ ਰਿਪੋਰਟ ਆ ਰਹੀ ਆ ਕਹਿੰਦੇ ਵੀ 2 ਇੰਟਰਸੈਪਸ਼ਨਸ, 2 ਮਿਜ਼ਾਈਲਾਂ ਜਿਹੜੀਆਂ ਉੱਥੇ ਜੈਰੂਸਲਮ 'ਚ ਡਿੱਗਣ ਤੋਂ ਪਹਿਲਾਂ ਆਇਰਨ ਡੋਮ ਦੇ ਜਿਹੜੀਆਂ ਰਸਤੇ ਦੇ ਵਿੱਚ ਜਿਹੜੀਆਂ ਉਹ ਨਸ਼ਟ ਕੀਤੀਆਂ ਆ। ਰਿਪੋਰਟਸ ਜਿਹੜੀਆਂ ਮਿਲ ਰਹੀਆਂ ਆ ਵੀ ਦਰਜਨਾਂ ਤੋਂ 1 ਸੈਂਕੜੇ ਤੱਕ ਜਿਹੜੀਆਂ ਮਿਜ਼ਾਈਲਸ ਆ ਉਹ ਜਿਹੜੀਆਂ ਇਜ਼ਰਾਈਲ ਦੇ ਉੱਤੇ ਇਰਾਨ ਦੇ ਦੁਆਰਾ ਜਿਹੜੀਆਂ ਉਹ ਦਾਗੀਆਂ ਜਿਹੜੀਆਂ ਹੋ ਸਕਦੀਆਂ ਆ। ਕਿੰਨੀਆਂ ਆਇਰਨ ਡੋਮ ਨੂੰ ਭੇਜ ਕੇ ਜਿਹੜੀਆਂ ਥੱਲੇ ਜਿਹੜਾ ਉਹ ਨੁਕਸਾਨ ਪਹੁੰਚਾ ਸਕਣਗੀਆਂ, ਇਹ ਇਸ ਟਾਈਮ ਦੇਖਣ ਵਾਲੀ ਗੱਲ ਰਹੇਗੀ। ਪਰ ਇਸ ਟਾਈਮ ਹਾਲਾਤ ਖਾਸੇ ਨਾਜ਼ੁਕ ਜਿਹੜੇ ਆ ਉੱਥੇ ਬਣ ਚੁੱਕੇ ਨੇ ਜੀ। ਤੇ ਆਪਾਂ ਹੁਣ ਸਰੋਤੇ ਤੋਂ ਲੈਂਦੇ ਹਾਂ ਇਜਾਜ਼ਤ। ਜੀ ਬਿਲਕੁਲ ਜੀ, ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਤੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।